ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 4 ਤਰੀਕ ਆ ਤੇ ਦਿਨ ਵੀਰਵਾਰ ਆ ਜੀ, ਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਵਿਸ਼ਵ ਦੀਆਂ ਅਹਿਮ ਖਬਰਾਂ, ਕੀ ਕੁਛ ਚੱਲ ਰਿਹਾ ਆ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੋਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਦੇ ਹਾਲ ਨੇ। ਖੁੱਲੀ ਡੁੱਲੀ ਬਾਰ ਪਾਰਕਿੰਗ ਹੈ ਤੇ ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਨਾਲ ਹੁੰਦੀ ਹੈ। ਤੁਸੀਂ ਵੀ ਆਪਣੇ ਜੇ ਖੁਸ਼ੀ ਦੇ ਮੌਕੇ ਦੇ ਲਈ ਬੈਂਕਟ ਹਾਲ ਦੀ ਭਾਲ ਦੇ ਵਿੱਚ ਹੋ ਤਾਂ ਵੈਕਾਵਿਲ ਵਾਲੇ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ ਜ਼ਰੂਰ ਮੌਕਾ ਦਿਓ। ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 707-474 7003 7074747003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਰਾਜਕਨਵੀਰ ਸਿੰਘ ਜੀ, ਸਰੋਤਿਆਂ ਦਾ ਧੰਨਵਾਦ। ਕੱਲ੍ਹ ਜਿਹੜਾ ਪ੍ਰੋਗਰਾਮ ਅਸੀਂ 1300 AM ਫ੍ਰਿਜ਼ਨੋ ਸਟੂਡੀਓ ਤੋਂ ਕੀਤਾ ਸੀ ਪੰਜਾਬੀ ਰੇਡੀਓ USA ਦੇ, ਅਤੇ ਥੋੜ੍ਹੇ ਸਮੇਂ ਲਈ ਅਸੀਂ ਗਏ ਸੀ ਅਤੇ ਬਹੁਤ ਸਾਰੇ ਸਰੋਤਿਆਂ ਦੀਆਂ ਕਾਲਾਂ ਆਈਆਂ, ਉਹਨਾਂ ਨੂੰ ਨਹੀਂ ਮਿਲ ਸਕੇ, ਉਹਨਾਂ ਤੋਂ ਮਾਫ਼ੀ ਮੰਗਦੇ ਹਾਂ। ਆਉਣ ਵਾਲੇ ਸਮੇਂ 'ਚ ਜ਼ਰੂਰ ਜਦੋਂ ਫਿਰ ਆਪਾਂ ਲੰਮੇ ਟਾਈਮ ਲਈ ਉੱਥੇ ਆਏ ਤਾਂ ਜ਼ਰੂਰ ਮਿਲਾਂਗੇ ਜੀ। ਅਤੇ ਆਪਾਂ ਖਬਰਾਂ ਵੱਲ ਚੱਲੀਏ। ਸਭ ਤੋਂ ਜਿਹੜੀ ਪਹਿਲੀ ਖਬਰ ਹੈਗੀ ਆ, FBI ਨੇ ਜਿਹੜੀ ਆ ਜੱਜ ਕੈਵਨੋ ਆ ਉਹਨਾਂ ਦੇ ਜਿਹੜੀ ਇਨਵੈਸਟੀਗੇਸ਼ਨ ਦੀ ਰਿਪੋਰਟ ਹੈਗੀ ਆ ਉਹ ਸੈਨੇਟ ਜੁਡੀਸ਼ਰੀ ਕਮੇਟੀ ਦੇ ਕੋਲ ਆਲਰੇਡੀ ਸਬਮਿਟ ਕਰ ਦਿੱਤੀ ਹੈਗੀ ਆ। ਇਹ ਜਿਹੜੀ ਆ ਗੱਲ ਚੇਅਰਮੈਨ ਚਾਰਲਸ ਈ ਗ੍ਰੈਸਲੇ ਜਿਹੜੇ ਆ ਉਹਨਾਂ ਨੇ ਇਹ ਦੱਸਿਆ ਹੈਗਾ ਆ, ਅਤੇ ਕਹਿੰਦੇ ਵੀ 1 ਪੇਜ ਦੀ ਰਿਪੋਰਟ ਹੈਗੀ ਆ ਅਤੇ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਹਿੰਟ ਨਹੀਂ ਮਿਲ ਰਿਹਾ ਮਿਸਕੰਡਕਟ ਦਾ, ਅਤੇ ਇਹ ਕੌਨਫੀਡੈਂਸ਼ੀਅਲ ਰਿਪੋਰਟ ਰੱਖੀ ਗਈ ਆ। ਅਤੇ ਉਹਦੇ 'ਚ ਇਹ ਕਹਿੰਦੇ ਆ ਵੀ ਜਿਹੜੀ ਚਾਰਜਸ ਲਾਏ ਗਏ ਸੀ ਪ੍ਰੋਫੈਸਰ ਫੋਰਡ ਵੱਲੋਂ ਜਾਂ ਰੈਮਰੇਜ਼ ਵੱਲੋਂ, ਉਹਨਾਂ ਦੇ ਵੈਰੀਫਿਕੇਸ਼ਨ ਦੇ ਲਈ ਥਰਡ ਪਾਰਟੀ ਕਿਸੇ ਵੱਲੋਂ ਉਹ ਵੈਰੀਫਿਕੇਸ਼ਨ ਨਹੀਂ ਹੋ ਸਕੀ ਜੀ। ਬਿਲਕੁਲ। ਸੋ ਇਹ ਜਿਹੜੀ ਕੌਨਫੀਡੈਂਸ਼ੀਅਲ ਰਿਪੋਰਟ ਜਿਹੜੀ FBI ਨੇ ਆਪਣੀ ਜਾਂਚ ਜਿਹੜੀ ਆ ਤਕਰੀਬਨ 7-8 ਦਿਨਾਂ ਦੇ ਵਿੱਚ, ਜਿਹੜੀ 5-6 ਦਿਨਾਂ ਦੇ ਵਿੱਚ ਇਨਫੈਕਟ ਜਿਹੜੀ ਆ ਉਹਨਾਂ ਨੇ ਪੂਰੀ ਕੀਤੀ ਆ, ਅਤੇ ਉਹ ਕਰਕੇ ਜਿਹੜੀ ਇਹ ਗੋਪਨੀय ਰਿਪੋਰਟ ਆ ਇਹ ਜਿਹੜੇ ਸੈਨੇਟ ਜੁਡੀਸ਼ਰੀ ਕਮੇਟੀ ਗ੍ਰਾਸਲੀ ਹੁਣਾਂ ਨੂੰ ਪਹਿਲੋਂ ਦਿੱਤੀ ਆ। ਸੋ ਹਰਜੋਤ ਸਿੰਘ ਜੀ ਕਹਿੰਦੇ ਇੱਕ ਰਿਪੋਰਟ ਦੀ ਕਾਪੀ ਜਿਹੜੀ ਹੈ ਛਾਪੀ ਗਈ ਆ ਅਤੇ ਉਹ ਸਭ ਤੋਂ ਪਹਿਲਾਂ ਜਿਹੜੇ ਚੇਅਰਮੈਨ ਜਿਹੜੇ ਗ੍ਰਾਸਲੀ ਉਹਨਾਂ ਨੂੰ ਮਿਲੀ ਆ। ਉਹ ਤੋਂ 1 ਘੰਟੇ ਬਾਅਦ ਡਾਇਨ ਫਾਈਨਸਟਾਈਨ ਨੂੰ ਦਿੱਤੀ ਗਈ ਆ। ਉਸ ਤੋਂ 1 ਘੰਟੇ ਬਾਅਦ ਜਿਹੜੇ GOP ਦੇ ਸੈਨੇਟਰਸ ਆ ਕਮੇਟੀ ਦੇ ਵਿੱਚ ਉਹਨਾਂ ਨੂੰ ਦਿੱਤੀ ਗਈ, ਅਤੇ ਉਸ ਤੋਂ 1 ਘੰਟੇ ਬਾਅਦ ਜਿਹੜੀ ਬਾਕੀ ਡੈਮੋਕ੍ਰੇਟ ਸੈਨੇਟਰਸ ਹੈਗੇ ਆ ਉਹਨਾਂ ਨੂੰ ਜਿਹੜੀ ਰਿਪੋਰਟ ਆ ਇਸ ਤਰੀਕੇ ਦੇ ਨਾਲ ਮੁਹੱਈਆ ਜਿਹੜੀ ਆ ਉਹ ਕਰਾਈ ਗਈ ਆ। ਸੋ ਸਾਰੀਆਂ ਪਾਰਟੀਜ਼ ਨੇ ਉਸੇ ਹੀ ਕਾਪੀ ਨੂੰ ਕਹਿੰਦੇ 1-1 ਘੰਟੇ ਦੇ ਲਈ ਪੜ੍ਹਿਆ ਅਤੇ ਗਾਂਹ ਦੇ ਗਾਂਹ ਜਿਹੜੇ ਆ ਉਹ ਦਿੰਦੇ ਰਹੇ। ਇਹ ਵੀ ਬੜੀ ਅਜੀਬੋ ਗਰੀਬ ਜੀ ਜਿਹੜੀ ਗੱਲ ਪੜ੍ਹਨ ਨੂੰ ਦੇਖਣ ਨੂੰ ਜਿਹੜੀ ਇਹ ਮਿਲੀ ਆ ਵੀ ਕਿਸ ਤਰੀਕੇ ਦੇ ਨਾਲ ਹੋਇਆ ਆ। ਅਤੇ ਉਹ ਕਈ ਜਾਣਿਆਂ ਨੇ ਇਸ ਦੇ ਵਿੱਚ ਉੱਦਾਂ ਵੈਸੇ ਹਰਜੋਤ ਸਿੰਘ ਜੀ ਮੰਗ ਕੀਤੀ ਆ ਵੀ ਇਸ ਰਿਪੋਰਟ ਨੂੰ ਪਬਲਿਕ ਜਿਹੜਾ ਆ ਉਹ ਕੀਤਾ ਜਾਵੇ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਵੀ FBI ਨੇ ਜਿਹੜੀ ਇਹ ਜਾਂਚ ਕੀਤੀ ਆ ਇਸ ਦੇ ਵਿੱਚ ਕੀ ਕੁਛ ਆਖਿਆ ਆ। ਉੱਦਾਂ ਜਿਹੜੇ ਚੱਕ ਗ੍ਰਾਸਲੀ ਆ ਉਹਨਾਂ ਨੇ ਤਾਂ ਇਹ ਦੱਸ ਹੀ ਦਿੱਤਾ ਆ ਵੀ ਇਸ ਦੇ ਵਿੱਚ ਉਹਨਾਂ ਨੂੰ ਇਸ ਰਿਪੋਰਟ ਦੇ ਵਿੱਚ FBI ਦੀ ਜਾਂਚ ਦੇ ਵਿੱਚ ਕੋਈ ਅਜਿਹੇ ਤੱਥ FBI ਨੂੰ ਲੱਭੇ ਨਹੀਂ ਜਿਸ ਦੇ ਵਿੱਚ ਇਹ ਲੱਗਾ ਹੋਵੇ ਵੀ ਜਿਹੜੇ ਜੱਜ ਕੈਵਨਾ ਆ ਉਹਨਾਂ ਨੇ ਕਿਸੇ ਤਰੀਕੇ ਦਾ ਮਿਸਕੰਡਕਟ ਡਾਕਟਰ ਫੋਰਡ ਦੇ ਨਾਲ ਜਾਂ ਜਿਹੜੀਆਂ ਹੋਰ 2 ਔਰਤਾਂ ਨੇ ਕਥਿਤ ਦੋਸ਼ ਲਾਏ ਸੀਗੇ ਉਹ ਕੀਤਾ ਹੋਵੇ। ਪਰ ਇਸ ਦੇ ਉੱਤੇ ਕੱਲ੍ਹ ਵੀ ਜਿੱਦਾਂ ਆਪਾਂ ਦੱਸ ਰਹੇ ਸੀ ਹਰਜੋਤ ਸਿੰਘ ਜੀ ਵੀ ਡਾਕਟਰ ਫੋਰਡ ਦੇ ਵਕੀਲ ਨੇ ਇਹ ਇੱਕ ਵਾਰੀ ਫਿਰ ਨਿਰਾਸ਼ਾ ਜਿਹੜੀ ਜ਼ਾਹਰ ਕੀਤੀ ਆ ਵੀ ਪੂਰੀ FBI ਦੀ ਇਨਵੈਸਟੀਗੇਸ਼ਨ ਜਿਹੜੀ ਹੋਈ ਅਤੇ ਜਿਹੜੀ ਮੇਨ ਅਕਿਊਜ਼ਰ ਸੀਗੀ ਡਾਕਟਰ ਫੋਰਡ ਅਤੇ ਜਾਂ ਜਿਨ੍ਹਾਂ ਨੂੰ ਅਕਿਊਜ਼ ਕੀਤਾ ਗਿਆ ਆ ਜੱਜ ਕੈਵਨਾ,
ਇਹਨਾਂ ਦੀ ਇੰਟਰਵਿਊ FBI ਦੇ ਦੁਆਰਾ ਬਿਲਕੁਲ ਵੀ ਜਿਹੜੀ ਆ ਉਹ ਨਹੀਂ ਕੀਤੀ ਗਈ। ਸੋ ਇਸ ਨੂੰ ਲੈ ਕੇ ਉਹਨਾਂ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਆ, ਪਰ FBI ਨੂੰ ਜਿੰਨਾ ਕੁ ਆਈ ਥਿੰਕ ਸਮਾਂ ਦਿੱਤਾ ਗਿਆ ਤੇ ਜਿੰਨੀ ਕੁ ਉਹਨਾਂ ਨੂੰ ਸੀਮਾ ਦਿੱਤੀ ਗਈ ਵੀ ਇੱਥੇ ਜਿਹੜੀ ਤੁਸੀਂ ਜਾਂਚ ਕਰ ਸਕਦੇ ਹੋ, ਉਹ ਉਹਨਾਂ ਨੇ ਕਰਕੇ ਜਿਹੜੀ ਰਿਪੋਰਟ ਆ ਹੁਣ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਕਰ ਦਿੱਤੀ ਆ ਜੀ। ਤੇ ਇਹਦੇ ਵਿੱਚ ਕਹਿੰਦੇ ਵੀ ਜਿਹੜੇ ਆ 100 ਦੇ ਕਰੀਬ ਜਿਹੜੇ ਸੈਨੇਟਰ ਆ, ਹੁਣ 100 ਹੀ ਹੁੰਦੇ ਆ, ਉਹ ਇਹਨੂੰ ਰਿਵਿਊ ਕਰਨਗੇ ਤੇ 95 ਜਿਹੜੇ ਸੈਨੇਟਰਸ ਹੈਗੇ ਆ ਉਹਨਾਂ ਨੇ ਆਲਰੇਡੀ ਆਪਣਾ ਡਿਸੀਜਨ ਬਣਾ ਲਿਆ ਹੈਗਾ ਮਾਈਂਡ ਦੇ ਵਿੱਚ। ਤੇ 5 ਜਿਹੜੇ ਆ ਕੀ ਸੈਨੇਟਰਸ ਹੈਗੇ ਆ, ਜਿਹਦੇ ਵਿੱਚੋਂ 3 ਰਿਪਬਲਿਕਨ ਆ, 2 ਡੈਮੋਕ੍ਰੇਟ ਹੈਗੇ ਆ, ਤੇ ਹੁਣ ਬਿਹਾਈਂਡ ਦਾ ਕਲੋਜ਼ ਡੋਰ ਉਹ ਡਿਸਕਸ ਕਰ ਰਹੇ ਆ ਵੀ ਕੀ ਕੀਤਾ ਜਾਵੇ। ਜਿਹੜੀ ਹੈਗੀ ਆ ਇਹਨਾਂ ਦੀ ਕਨਫਰਮੇਸ਼ਨ ਜੱਜ ਕੈਵਨਾ ਦੀ, ਉਹਦੇ ਲਈ ਕਹਿੰਦੇ ਵੀ 51 ਸੈਨੇਟਰ ਚਾਹੀਦੇ ਹੈਗੇ ਆ ਉਹਨਾਂ ਨੂੰ ਕਨਫਰਮ ਕਰਨ ਦੇ ਲਈ। ਜੇ ਥੋੜ੍ਹਾ ਜਿਹਾ ਆਪਾਂ ਸਰੋਤਿਆਂ ਨੂੰ ਇਹ ਦੱਸਦੇ ਜਾਈਏ ਵੀ ਜਿਹੜੀ FBI ਦੀ ਇਨਵੈਸਟੀਗੇਸ਼ਨ ਰਿਪੋਰਟ ਆ ਉਹਦੀ ਕੀ ਇਨਫੋਰਮੇਸ਼ਨ ਹੁੰਦੀ ਹੈ। ਕਹਿੰਦੇ ਜਿਹੜਾ FBI ਦਾ ਜਿਹੜਾ ਕੋਈ ਵੀ ਕੰਮ ਹੁੰਦਾ ਉਹ ਪਬਲਿਕ ਨਹੀਂ ਹੁੰਦਾ। ਕਹਿੰਦੇ ਵੀ ਇਟ ਵਿਲ ਨੈਵਰ ਬੀ ਪਬਲਿਕ, ਵੀ ਉਹਦੇ ਵਿੱਚ ਕੋਈ ਸਮਰੀ ਨਹੀਂ ਹੁੰਦੀ ਤੇ ਕੋਈ ਕਿਸੇ ਤਰ੍ਹਾਂ ਦੀ ਉਹ ਰਿਲੀਜ਼ ਨਹੀਂ ਕਰਦੇ ਹੈਗੇ। 109 ਬੰਦਿਆਂ ਨੂੰ ਇਹ ਜਿਹੜਾ ਇੱਕ ਤਰ੍ਹਾਂ ਨਾਲ ਸੀਕ੍ਰੇਟ ਡਾਕੂਮੈਂਟ ਇਹ ਕੈਪੀਟਲ ਹਿੱਲ ਤੇ ਦਿੱਤਾ ਗਿਆ ਆ, ਜਿਹਦੇ ਵਿੱਚ 100 ਸੈਨੇਟਰਸ ਆ ਤੇ 4 ਮੈਜੋਰਟੀ ਕਮੇਟੀ ਦੇ ਸਟਾਫਰਸ ਆ, 4 ਮਿਨੋਰਟੀ ਕਮੇਟੀ ਦੇ ਸਟਾਫਰਸ ਆ ਤੇ 1 ਕਮੇਟੀ ਕਲਰਕ ਆ। ਸੋ 109 ਬੰਦਿਆਂ ਦੇ ਕੋਲ ਹੀ ਇਹ ਰਿਪੋਰਟ ਆ, ਉਹਨਾਂ ਕੋਲ ਹੀ ਰਹੂਗੀ ਤੇ ਉਹ ਅੱਗੇ ਕਿਤੇ ਨਹੀਂ ਦਊਗੇ, ਹੈ ਨਾ। ਸਿੰਗਲ ਕਾਪੀ ਜਿਹੜੀ ਹੈਗੀ ਆ FBI ਦੀ ਫਾਈਂਡਿੰਗਸ ਇਹ ਵਾਲਟ ਦੇ ਵਿੱਚ ਆ। ਇੱਕ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਹੁੰਦੀ ਆ, ਸੈਂਸਿਟਿਵ ਕੰਪਾਰਟਮੈਂਟ ਇਨਫੋਰਮੇਸ਼ਨ ਫੈਸਿਲਿਟੀ ਉਹਨੂੰ ਕਿਹਾ ਜਾਂਦਾ ਆ। ਤੇ ਉਹ ਕਹਿੰਦੇ ਵੀ ਜਦੋਂ ਸੈਨੇਟਰਸ ਉਸ ਰੂਮ ਦੇ ਵਿੱਚ ਵੀ ਜਾਂਦੇ, ਫੈਸਿਲਿਟੀ 'ਚ ਜਾਂਦੇ ਆ, ਕੋਈ ਵੀ ਸੈਨੇਟਰ ਆਪਣਾ ਫੋਨ ਨਹੀਂ ਲਿਜਾ ਸਕਦਾ ਉਸ ਫੈਸਿਲਿਟੀ ਦੇ ਵਿੱਚ, ਤੇ ਡਾਕੂਮੈਂਟ ਉਹ ਰਿਵਿਊ ਕਰ ਸਕਦੇ ਆ ਤੇ ਨੋਟ ਲੈ ਸਕਦੇ। ਜੇ ਨੋਟ ਉਹਨਾਂ ਨੇ ਲਿਖੇ ਆ, ਨੋਟ ਵੀ ਉਹ ਆਪਣੇ ਨਾਲ ਨਹੀਂ ਲਿਜਾ ਸਕਦੇ, ਨੋਟ ਵੀ ਉਹਨਾਂ ਨੂੰ ਉੱਥੇ ਜਿਹੜੇ ਛੱਡਣੇ ਪੈਂਦੇ ਹੈਗੇ ਆ। ਇਹ ਜਿਹੜੀ ਆ ਤਾਂ ਹੀ ਵੀ ਰਿਪੋਰਟ ਦੀ ਕੋਈ ਵੀ ਜਿਹੜੀ ਚੀਜ਼ ਆ ਉਹ ਲੀਕ ਜਿਹੜੀ ਉਹ ਨਾ ਹੋ ਸਕੇ। ਸੋ ਇਹ ਜਿਹੜੀ ਹੀਅਰਿੰਗ ਆ ਉਹ ਪੂਰੀ ਪਬਲਿਕ ਦੇ ਸਾਹਮਣੇ ਜਿਹੜੀ ਆ ਦੋਨਾਂ ਹੀ ਦੁਆਰਾ ਅਕਿਊਜ਼ਰ ਤੇ ਅਕਿਊਜ਼ਡ ਉਹਨਾਂ ਨੇ ਜਿਹੜੀ ਉਹ ਕੀਤੀ। ਤੇ ਹੁਣ ਜਿਹੜੀ FBI ਦੀ ਜਿਹੜੀ ਜਾਂਚ ਆ ਟੋਟਲੀ ਗੋਪਨੀय ਰੱਖੀ ਗਈ ਹੈ, ਟੋਟਲੀ ਕੌਨਫੀਡੈਂਸ਼ੀਅਲ ਆ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਸਿਰਫ 109 ਜਾਣੇ ਪੂਰੇ ਅਮਰੀਕਾ ਦੇ ਵਿੱਚ, ਤੇ ਜਾਂ ਜਿਹੜੇ FBI ਦੇ ਏਜੰਟਸ ਜਿਨ੍ਹਾਂ ਨੇ ਇਸ ਦੇ ਉੱਤੇ ਕੰਮ ਕੀਤਾ ਆ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਆ ਉਹ ਪਤਾ ਹੋਊਗਾ ਇਸ ਰਿਪੋਰਟ ਦੇ ਵਿੱਚ ਕੀ ਲਿਖਿਆ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ, FBI ਇਹ ਨਹੀਂ ਕਦੀ ਵੀ ਇਸ ਰਿਪੋਰਟ ਦੇ ਵਿੱਚ ਦੱਸੂਗੀ ਵੀ ਦੋਸ਼ੀ ਸੀ ਨਹੀਂ ਦੋਸ਼ੀ ਸੀ ਜਾਂ ਕਿੱਦਾਂ। ਉਹਨਾਂ ਨੇ ਕੋਈ ਸਮਰੀ ਨਹੀਂ ਉਸ ਦੇ ਵਿੱਚ ਜਿਹੜੀ ਉਹਨਾਂ ਨੇ ਲਿਖਣੀ, ਜਿੱਦਾਂ ਜੋ ਉਹਨਾਂ ਦੀ ਇੰਟਰਵਿਊਜ਼ ਦੇ ਵਿੱਚ ਲਿਖਿਆ ਗਿਆ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਉਸ ਦੇ ਵਿੱਚ ਲਿਖ ਕੇ ਉਹਨਾਂ ਨੂੰ ਰਿਪੋਰਟ ਦਿੱਤੀ ਆ। ਤੇ ਹੁਣ ਗਾਂ ਜਿਹੜੇ ਪੜ੍ਹਨ ਵਾਲੇ ਆ ਉਹਨਾਂ ਦੇ ਉੱਤੇ ਫਿਰ ਇਹ ਡਿਪੈਂਡ ਆ ਵੀ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਚੀਜ਼ਾਂ ਨੂੰ ਦੇਖਦੇ ਆ। ਸੋ ਇੱਥੋਂ ਤਾਂ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਵੀ ਉੱਦਾਂ ਜਿਹੜੇ ਬ੍ਰੈਟ ਕੈਵਨਾ ਦਾ ਮਸਲਾ ਜਿਹੜਾ ਆ ਸ਼ਾਇਦ ਜਿਹੜਾ ਕਲੀਅਰ ਹੋ ਜਾਵੇ, ਪਰ 5 ਜਿਹੜੇ ਸੈਨੇਟਰ ਆ ਅਜੇ ਵੀ ਜਿਹੜੇ ਸ਼ਸ਼ੋਪਨ ਦੇ ਵਿੱਚ ਹੈਗੇ ਨੇ ਵੀ ਅਸੀਂ ਕਿਹੜੇ ਪਾਸੇ ਨੂੰ ਜਿਹੜੀ ਆ ਵੋਟ ਪਾਉਣੀ ਆ। ਤੇ ਅੱਗੇ ਤਾਂ ਪਹਿਲਾਂ ਇਕੱਲੇ ਰਿਪਬਲਿਕਨ ਦੇ ਜਿਹੜੇ 3 ਸੈਨੇਟਰਸ ਉਹਨਾਂ ਉੱਤੇ ਜਿਹੜੀ ਨਜ਼ਰ ਸੀ, ਪਰ ਹੁਣ 2 ਡੈਮੋਕ੍ਰੇਟ ਜਿਹੜੇ ਸੈਨੇਟਰਸ ਆ ਉਹ ਵੀ ਜਿਹੜੇ ਸੋਚ ਰਹੇ ਨੇ ਵੀ ਇਸ ਵਾਰੀ ਜਿਹੜੀ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਵੋਟ ਪਾਈ ਜਾਵੇ। ਸੋ ਉਹਨਾਂ 'ਚੋਂ 2 ਸੈਨੇਟਰ ਡੈਮੋਕ੍ਰੇਟ ਕੇ ਵੀ ਆ ਜਿੱਥੇ ਪ੍ਰੈਜ਼ੀਡੈਂਟ ਟਰੰਪ ਕਾਫੀ ਬਿਗ ਮਾਰਜਨ ਦੇ ਨਾਲ ਜਿੱਤੇ ਸੀ। ਸੋ ਉਹ ਆਪਣਾ ਹਜੇ ਤੱਕ ਇਹ ਸੋਚ ਨਹੀਂ ਪਾ ਰਿਹਾ ਵੀ ਜੇ ਆਪਾਂ ਅਗੇਂਸਟ ਵੋਟ ਪਾਈ ਤੇ ਕਿਤੇ ਸਾਡੀ ਪੋਜੀਸ਼ਨ ਨੂੰ ਖਤਰਾ ਨਾ ਹੋਵੇ ਵੀ ਸ਼ਾਇਦ ਉਹ ਹੱਕ ਦੇ ਵਿੱਚ ਪਾ ਜਾਣ। ਤੇ ਜੇ ਕਹਿੰਦੇ ਜਿਹੜੀ ਰਿਪੋਰਟ ਆ ਉਹਦਾ ਆਮ ਲੋਕਾਂ ਨੂੰ ਕਿੱਦਾਂ ਪਤਾ ਲੱਗਦਾ ਹੈਗਾ ਜੀ। ਪਹਿਲਾਂ ਤਾਂ ਕਹਿੰਦੇ ਵੀ ਜਿਹੜੇ ਸੈਨੇਟਰਸ ਆ ਜਦੋਂ ਆ ਕੇ ਉਹ ਹੁਣ TV ਤੇ ਇੰਟਰਵਿਊ ਦੇਊਗੇ ਜਾਂ ਪ੍ਰੈਸ ਕਾਨਫਰੰਸ ਕਰੂਗੇ, ਉਹਨਾਂ ਦੀ ਬੋਲਬਾਣੀ ਤੋਂ ਉਹ ਜੋ ਕਹਿ ਰਹੇ ਆ ਉਹਨਾਂ ਦੇ ਉੱਤੇ ਡਿਪੈਂਡ ਹੋਊਗਾ ਵੀ ਕੀ ਕੁਛ ਰਿਪੋਰਟ ਦੇ ਵਿੱਚ ਸੀਗਾ। ਤੇ ਦੂਜਾ ਕਹਿੰਦੇ ਵੀ ਸੈਨੇਟ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਆ ਤੇ ਜਦੋਂ ਪਹਿਲਾਂ ਜਿਹੜੇ ਲੋਕ ਡਿਸਾਈਡਡ ਨਹੀਂ ਸੀ ਸੈਨੇਟਰ, ਜੇ ਉਹ ਹੱਕ 'ਚ ਪਾਉਂਦੇ ਆ ਜਾਂ ਨਾ 'ਚ ਪਾਉਂਦੇ ਆ, ਫਿਰ ਉਹਨਾਂ ਦੇ ਆਈਡੀਆ ਤੋਂ ਪਤਾ ਲੱਗੂਗਾ ਵੀ ਹਾਂ ਇਹ ਬੰਦਾ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਨਹੀਂ ਪਾਣੀ, ਇਹਦਾ ਮਤਲਬ ਵੀ ਉਹਨੂੰ ਕੁਛ ਨਾ ਕੁਛ ਉਸ ਰਿਪੋਰਟ 'ਚੋਂ ਲੱਭਿਆ ਆ। ਤੇ ਜੇ ਉਹ ਪਹਿਲਾਂ ਬੰਦਾ ਕਹਿੰਦਾ ਸੀ ਵੀ ਨਹੀਂ, ਮੈਂ ਜਿਸ ਤਰ੍ਹਾਂ ਜੈਫ ਫਲੇਕ ਆ ਐਗਜ਼ਾਮਪਲ ਦੇ ਰਹੇ ਆ ਵੀ ਉਸਨੇ ਇਹ ਕਿਹਾ ਸੀ ਵੀ ਮੈਂ ਜੁਡੀਸ਼ੀਅਲ ਕਮੇਟੀ 'ਚ ਤਾਂ ਪਾ ਰਿਹਾ ਪਰ ਸੈਨੇਟ 'ਚ ਮੈਂ ਤਾਂ ਕਨਫਰਮ ਕਰੂੰਗਾ ਜੇ ਇਨਵੈਸਟੀਗੇਸ਼ਨ 'ਚੋਂ ਮੈਨੂੰ ਕੁਛ ਠੀਕ ਲੱਗਿਆ। ਸੋ ਜੇ ਉਹ ਹੱਕ 'ਚ ਪਾਉਂਦੇ ਆ ਸੋ ਇਹਦਾ ਮਤਲਬ ਇਹ ਹੋਊਗਾ ਵੀ
ਉਹ ਜਿਹੜੀ ਰਿਪੋਰਟ ਆ ਉਹ ਜੱਜ ਕੈਬਨਾ ਦੇ ਹੱਕ ਦੇ ਵਿੱਚ ਆ। ਬਿਲਕੁਲ ਇਹ ਵੀ ਹੋ ਸਕਦਾ ਹੈ, ਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਕਈ ਜਿਹੜੇ ਆਪੋ ਆਪਣੇ ਹੁਣ ਜਿਹੜੇ ਜਿੰਨੇ ਮਾਹਰ ਆ ਉਨੇ ਮੂੰਹ ਆ, ਸੋ ਉਨੀਆਂ ਜਿਹੜੇ ਵਿਚਾਰ ਨੇ। ਸੋ ਸਾਰੇ ਜਾਣੇ ਇਹ ਵੀ ਕਹਿ ਰਹੇ ਆ ਵੀ ਇਹ ਹੁਣ FBI ਦੀ ਜਿਹੜੀ ਜਾਂਚ ਕਰਵਾਉਣੀ ਸੀ ਕਰਵਾ ਲਈ ਆ। ਸਭ ਨੂੰ ਪਤਾ ਸੀਗਾ ਵੀ ਇਹ ਰਿਪੋਰਟ ਕੌਨਫੀਡੈਂਸ਼ੀਅਲ ਹੀ ਰਹਿਣੀ ਆ, ਤੇ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਦਿਲਾਸਾ ਦਵਾਇਆ ਗਿਆ ਵੀ ਅਸੀਂ ਫੇਅਰ ਐਂਡ ਪ੍ਰੋਸੈਸ ਜਿਹੜਾ ਉਹ ਕੀਤਾ ਆ, ਤੇ ਤੁਹਾਡੇ ਕਹਿਣ ਉੱਤੇ ਅਸੀਂ FBI ਦੀ ਇਨਵੈਸਟੀਗੇਸ਼ਨ ਵੀ ਜਿਹੜੀ ਆ ਉਹ ਕਰ ਲਈ, ਉਹ ਸਾਰਾ ਕੁਝ ਹੋਇਆ ਆ, ਤੇ ਹੁਣ ਜਿਹੜੀ ਆ ਰਿਪੋਰਟ ਵੀ ਜਿਹੜੀ ਉਹ ਆ ਗਈ ਆ, ਤੇ ਇਸ ਲਈ ਆਪਾਂ ਹੁਣ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਵੋਟ ਪਾ ਰਹੇ ਹਾਂ। ਪਰ ਦੇਖਦੇ ਹਾਂ ਜਿਹੜਾ ਇਸ ਪੂਰੇ ਮਸਲੇ ਦੇ ਵਿੱਚ ਜਿਹੜਾ ਬਣੂਗਾ ਕੀ। ਪਰ ਇੱਕ ਜਿੱਦਾਂ ਵੱਡੇ ਪ੍ਰਸ਼ਨ 'ਚ ਨੇ ਵੀ ਰਹੇ ਆ ਵੀ ਜਿਹੜਾ ਅਕਿਊਜ਼ਡ ਆ ਤੇ ਜਿਹੜਾ ਅਕਿਊਜ਼ਰ ਆ FBI ਦੇ ਦੁਆਰਾ ਉਹਨਾਂ ਦੇ ਕੋਲੋਂ ਜਿਹੜੀ ਆ ਉਹ ਜਿਹੜੀ ਇੰਟਰਵਿਊ ਨਹੀਂ ਕੀਤੀ ਗਈ, ਜਾਂ ਤਾਂ ਫਿਰ ਉਹਨਾਂ ਨੇ ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਉਹਨਾਂ ਦੋਨਾਂ ਦੇ ਦੁਆਰਾ ਹੀਅਰਿੰਗ ਦੇ ਵਿੱਚ ਜੋ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਉਸਾਂ ਨੂੰ ਹੀ ਜਿਹੜਾ ਮੱਦੇਨਜ਼ਰ ਰੱਖ ਕੇ ਇਸ ਜਾਂਚ ਨੂੰ ਜਿਹੜਾ ਆ ਅੱਗੇ ਵਧਾਇਆ ਹੋ ਸਕਦਾ ਆ। ਪਰ ਨਾਲ ਦੇ ਨਾਲ ਹਰਜੋਤ ਸਿੰਘ ਜੀ ਇੱਕ ਜਿਹੜੇ ਰਿਪਬਲਿਕਨ ਸੈਨੇਟਰ ਜਿਹੜੇ ਹੈਗੇ ਨੇ ਬੈਨ ਸੈਸ, ਉਹ ਕੱਲ ਜਿਹੜੇ ਇੱਕ ਹਿਸਾਬ ਦੇ ਨਾਲ ਕਹਿੰਦੇ ਉਹਨਾਂ ਨੇ ਇੱਕ ਧਮਾਕਾ ਜਿਹਾ ਹੀ ਜਿਹੜਾ ਕੀਤਾ ਆ ਜਦੋਂ ਡਿਬੇਟ ਚੱਲ ਰਿਹਾ ਸੀ ਬ੍ਰੈਟ ਕੈਵਨਾ ਦੀ ਨੋਮੀਨੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਜਸਟਿਸ ਦੇ ਵਜੋਂ। ਸੋ ਇਹ ਨਬਰਾਸਕਾ ਦੇ ਸੈਨੇਟਰ ਹੈਗੇ ਨੇ ਰਿਪਬਲਿਕਨ ਪਾਰਟੀ ਦੇ ਵੱਲੋਂ, ਤੇ ਕੱਲ ਕਹਿੰਦੇ ਸੈਨੇਟ ਦੇ ਵਿੱਚ ਉਹਨਾਂ ਨੇ ਮੀ ਟੂ ਮੂਵਮੈਂਟ ਦੇ ਲਈ ਜਿਹੜੀ ਹੈ ਇੱਕ ਬੜੀ ਵੱਡੀ ਜਿਹੜੀ ਸਪੀਚ ਆ ਉੱਥੇ ਉਹਨਾਂ ਨੇ ਜਿਹੜੀ ਉਹ ਪੇਸ਼ ਕੀਤੀ। ਬੈਨ ਸਾਸ ਨੇ ਕੱਲ ਇਸੇ ਹੀ ਆਪਣੀ ਸੈਨੇਟ ਦੀ ਜਿਹੜੇ ਫਲੋਰ ਦੇ ਉੱਤੇ ਗੱਲਬਾਤ ਕਰ ਰਹੇ ਸੀ ਉਸ ਦੇ ਵਿੱਚ ਕਿਹਾ ਵੀ ਮੈਂ ਚਾਹੁੰਦਾ ਸੀਗਾ ਵੀ ਰਾਸ਼ਟਰਪਤੀ ਟਰੰਪ ਨੇ ਕਿਸੇ ਹੋਰ ਬੰਦੇ ਨੂੰ ਜਿਹੜਾ ਆ ਬ੍ਰੈਟ ਕੈਵਨਾ ਦੀ ਜਗ੍ਹਾ ਚੂਜ਼ ਕੀਤਾ ਹੁੰਦਾ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਬ੍ਰੈਟ ਕੈਵਨਾ ਦੀ ਨੋਮੀਨੇਸ਼ਨ ਉੱਤੇ ਜਿਹੜੇ ਪ੍ਰਸ਼ਨ ਚਿੰਨ੍ਹ ਜਿਹੜੇ ਆ ਉਹ ਉਠਾਏ, ਤੇ ਨਾਲ ਮੀ ਟੂ ਮੂਵਮੈਂਟ ਦੇ ਹੱਕ ਦੇ ਵਿੱਚ ਉਹ ਇਸ ਲਈ ਵੀ ਬੋਲੇ, ਕਹਿੰਦੇ ਵੀ ਦੋ ਉਹਨਾਂ ਦੇ ਬਹੁਤ ਹੀ ਕਲੋਜ਼ ਫਰੈਂਡਸ ਇਸ ਜਿਹੜੇ ਸੈਕਸ਼ੂਅਲ ਅਸੌਲਟ ਦੇ ਮਸਲੇ ਦੇ ਵਿੱਚ ਉਹ ਫਸੇ ਸੀਗੇ, ਤੇ ਕਹਿੰਦੇ ਮੀ ਟੂ ਮੂਵਮੈਂਟ ਚਾਹੇ ਕੰਪਲੀਕੇਟਿਡ ਆ ਪਰ ਕਹਿੰਦੇ ਵੀ ਉਹ ਇੱਕ ਚੰਗੀ ਚੀਜ਼ ਆ ਜਿਸ ਦੇ ਕਰਕੇ ਬਹੁਤ ਸਾਰੇ ਲੋਕ ਆਪੋ ਆਪਣੇ ਜਿਹੜੇ ਵਿਖਿਆਨ ਦੱਸ ਰਹੇ ਆ ਵੀ ਉਹਨਾਂ ਦੇ ਨਾਲ ਕੀ ਕੁਛ ਹੁੰਦਾ ਰਿਹਾ ਆ ਜੀ। ਤੇ ਇੱਕ ਜਿਹੜੀ ਹੋਰ ਇਹਦੇ 'ਚ ਐਡ ਕਰਦੇ ਜਾਈਏ, ਜਿਹੜੇ ਕ੍ਰਿਸਟੀਨ ਬ੍ਰੈਸਲੇ ਫੋਰਡ ਹੈਗੇ ਆ, ਕ੍ਰਿਸਟੀਨ ਬਲੈਸੀ ਫੋਰਡ ਪ੍ਰੋਫੈਸਰ, ਜਿਨ੍ਹਾਂ ਨੇ ਅਕਿਊਜ਼ ਕੀਤਾ ਸੀ ਜੱਜ ਕੈਵਨਾ ਨੂੰ, ਉਹਨਾਂ ਦੇ ਉੱਤੇ ਇੱਕ ਉਹਨਾਂ ਦੇ ਐਕਸ ਬॉयਫ੍ਰੈਂਡ ਨੇ ਚਾਰਜ ਲਾਏ ਆ ਵੀ ਜਦੋਂ ਪੋਲੀਗ੍ਰਾਫ ਟੈਸਟ ਕੀਤਾ ਗਿਆ ਉਹਦੇ ਵਿੱਚ ਇੱਕ ਲੇਡੀ ਨੇ ਉਹਨਾਂ ਦੀ ਜਿਹੜੀ ਹੈਲਪ ਕੀਤੀ ਹੈਗੀ ਆ ਜਿਸ ਦਾ ਨਾਮ ਉਹਨਾਂ ਨੇ ਮੋਨਿਕਾ ਮੈਕਲੀਨ ਦੱਸਿਆ, ਤੇ ਉਹ ਕਹਿੰਦੇ ਵੀ ਆਲਰੇਡੀ FBI ਤੇ US ਅਟਾਰਨੀ ਆਫਿਸ ਦੇ ਲਈ ਇੰਟਰਵਿਊ ਕਰ ਰਹੀ ਹੈਗੀ ਆ। ਪਰ ਇਹ ਜਿਹੜੇ ਉਹਨਾਂ ਦੇ ਅਟਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਇਹ ਬਿਲਕੁਲ ਗਲਤ ਆ, ਇੱਕ ਤਰ੍ਹਾਂ ਨਾਲ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਤੇ ਪ੍ਰੋਫੈਸਰ ਫੋਰਡ ਦੇ ਇਸ ਬॉयਫ੍ਰੈਂਡ ਨੂੰ ਇਹ ਕਹਿੰਦਾ ਵੀ ਮੈਂ ਉਹਨਾਂ ਨੂੰ 1992 ਤੋਂ 1998 ਤੱਕ ਉਹਨਾਂ ਦੇ ਨਾਲ ਰਿਹਾ, ਤੇ ਉਹਨਾਂ ਨੇ ਮੈਨੂੰ ਕਦੇ ਵੀ ਜੱਜ ਕੈਵਨਾ ਬਾਰੇ ਨਹੀਂ ਦੱਸਿਆ। ਪਰ ਜਦੋਂ ਫੋਰਡ ਦੀ ਵੀ ਟੈਸਟੀਮੋਨੀ ਹੋਈ ਸੀ ਉਹਨਾਂ ਨੇ ਇਹ ਦੱਸਿਆ ਵੀ ਮੈਂ ਕਿਸੇ ਨੂੰ ਵੀ 2012 ਤੱਕ ਇਹਦੇ ਬਾਰੇ ਗੱਲਬਾਤ ਨਹੀਂ ਕੀਤੀ ਸੀ। ਸੋ ਕਾਫੀ ਕੁਝ ਜਿਹੜੀ ਆ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਚੱਲ ਰਹੀ ਹੈਗੀ ਆ, ਪਰ ਕੁਝ ਵੀ ਹੋਵੇ ਮੈਨੂੰ ਲੱਗਦਾ ਵੀ ਇੱਕ ਅੱਧੇ ਦਿਨ ਦੇ ਵਿੱਚ ਕੱਲ ਤੱਕ ਜਿਹੜੀ ਕੱਲ ਨੂੰ ਵੋਟ ਹੈਗੀ ਆ। ਕੱਲ ਆਲਰੇਡੀ ਜਿਹੜੇ ਮਿਚ ਮੈਕੋਨਲ ਸੈਨੇਟ ਮੈਜੋਰਟੀ ਲੀਡਰ ਆ ਉਹਨਾਂ ਨੇ ਸੈਨੇਟ ਦੇ ਵਿੱਚ ਇਹਨਾਂ ਦੇ ਲਈ ਜਿਹੜੀ ਵੋਟ ਆ ਉਹ ਰੱਖੀ ਹੋਈ ਆ। ਸੋ ਇਸ ਵੀਕਐਂਡ ਦੇ ਵਿੱਚ ਕੱਲ ਨੂੰ ਜਿਹੜਾ ਪਾਰ ਤਾਰਾ ਹੋ ਜਾਣਾ, ਪਤਾ ਲੱਗ ਜਾਣਾ ਆ ਵੀ ਬ੍ਰੈਟ ਕੈਵਨਾ ਜਿਹੜੇ ਜੱਜ ਰਹਿਣਗੇ ਜਾਂ ਫਿਰ ਉਹ ਜਸਟਿਸ ਜਿਹੜੇ ਆ ਉਹ ਬਣ ਜਾਣਗੇ। ਕੋਸ਼ਿਸ਼ ਤਾਂ ਉਹਨਾਂ ਦੀ ਬਿਲਕੁਲ ਇਹੀ ਆ ਵੀ ਇੱਦਾਂ ਹੀ ਜਿਹੜਾ ਉਹ ਹੋਵੇ। ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮਿਨੇਸੋਟਾ ਦੇ ਵਿੱਚ ਕਾਫੀ ਰੈਲੀਆਂ ਵੀ ਜਿਹੜੀਆਂ ਉੱਥੇ ਕਰ ਰਹੇ ਨੇ, ਦੋਨੋਂ ਹੀ ਜਿਹੜੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਵੀ ਉੱਥੇ ਜਾ ਕੇ ਵੀ ਉਹਨਾਂ ਨੇ ਕਿਹਾ ਵੀ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੇ ਵਾਈਟ ਮੈਨ ਆ, ਯੰਗ ਵਾਈਟ ਮੈਨ ਆ, ਉਹਨਾਂ ਦੇ ਲਈ ਬੜੀ ਖਤਰੇ ਵਾਲੀ ਜਿਹੜੀ ਘੰਟੀ ਆ ਉਹ ਵੱਜੀ ਹੋਈ ਆ। ਸੋ ਇਹ ਜਿਹੜੀ ਚੀਜ਼ ਉਹਨਾਂ ਨੇ ਸਾਹਮਣੇ ਪੇਸ਼ ਕੀਤੀ, ਕਹਿੰਦੇ ਵੀ ਅੱਜ ਕੱਲ੍ਹ ਕੋਈ ਵੀ ਜਿਹੜਾ ਆ ਕੇ ਕਿਸੇ ਦੇ ਉੱਤੇ ਵੀ ਜਿਹੜਾ ਇਸ ਤਰੀਕੇ ਦੇ ਜਿਹੜੇ ਦੋਸ਼ ਆ ਉਹ ਲਾ ਦਿੰਦਾ ਆ। ਕਹਿੰਦੇ ਪਹਿਲੋਂ ਅੱਗੇ ਹੁੰਦਾ ਸੀਗਾ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਤੇ ਕਹਿੰਦੇ ਅੱਜ ਕੱਲ੍ਹ ਹੈਗਾ ਗਿਲਟੀ ਅੰਟਿਲ ਪ੍ਰੂਵਨ ਇਨੋਸੈਂਟ, ਜਿਸ ਦੇ ਵਿੱਚ ਕਿਤੇ ਕਿਤੇ ਜਿਹੜੀ ਇਹ ਗੱਲ ਬਿਲਕੁਲ ਢੁੱਕਦੀ ਵੀ ਜਿਹੜੀ ਨਜ਼ਰ ਆ ਉਹ ਆਉਂਦੀ ਆ। ਅੱਜ ਕੱਲ੍ਹ ਕੋਈ ਕਿਸੇ ਦੇ ਉੱਤੇ ਦੋਸ਼ ਲਾਉਂਦਾ ਤਾਂ ਪਹਿਲਾਂ ਉਸ ਨੂੰ ਦੋਸ਼ੀ ਹੀ ਮੰਨਿਆ ਜਾਂਦਾ ਆ। ਪਰ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਗੱਲ ਹੈਗੀ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਆ ਉਹ ਅਕਿਊਜ਼ ਦੇ ਬਾਰੇ ਜਿਹੜਾ ਇਹ ਜਿਹੜੇ ਸੈਕਸ਼ੂਅਲ ਅਸੌਲਟ ਆ ਜੋ ਉਹਨਾਂ ਦੇ ਨਾਲ ਸ਼ੋਸ਼ਣ ਹੁੰਦਾ ਆ ਉਹ ਦੱਸਦੀਆਂ ਵੀ ਨਹੀਂ ਆ।
ਬਹੁਤ ਸਾਰੀਆਂ ਜਿਹੜੀ ਕੱਲ੍ਹ ਇੱਕ ਵਾਸ਼ਿੰਗਟਨ ਪੋਸਟ ਦੀ ਇੱਕ ਪੱਤਰਕਾਰ ਆ, ਉਹਨੇ ਲੈਟਰ ਜਿਹੜਾ ਲਿਖਿਆ, ਕਹਿੰਦੀ ਮੈਨੂੰ ਘੱਟੋ ਘੱਟ 500 ਈਮੇਲ ਜਿਹੜੀਆਂ ਇੱਦਾਂ ਦੀਆਂ ਆਈਆਂ, ਉਹਨਾਂ ਦੇ ਵਿੱਚ ਔਰਤਾਂ ਨੇ ਜਿਹੜਾ ਇਹ ਦੱਸਿਆ ਵੀ ਅਸੀਂ ਕਿਉਂ ਆਪਣੇ ਪਿਓਾਂ ਨੂੰ ਜਾਂ ਆਪਣੇ ਮਾਪਿਆਂ ਨੂੰ ਇਸ ਦੇ ਬਾਰੇ ਦੱਸਿਆ ਨਹੀਂ। ਕਹਿੰਦੇ ਕਿਉਂਕਿ ਬਹੁਤ ਸਾਰੇ ਪਿਓ ਇਸ ਚੀਜ਼ ਤੋਂ ਫਿਰ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੇ। ਕਹਿੰਦੇ ਕਈ ਵਾਰੀ ਉਹਨਾਂ ਨੇ ਇੱਦਾਂ ਆਖਿਆ ਹੁੰਦਾ ਵੀ ਜੇ ਤੇਰੇ ਨਾਲ ਇੱਦਾਂ ਕਦੀ ਹੋਇਆ ਤਾਂ ਜਿਸ ਨੇ ਕੀਤਾ ਉਹਨੂੰ ਮੈਂ ਜਾਨੋਂ ਮਾਰ ਦੂੰਗਾ। ਅਤੇ ਕਹਿੰਦੇ ਵੀ ਉਹ ਇਸ ਲਈ ਵੀ ਨਹੀਂ ਦੱਸਦੇ ਵੀ ਜੇ ਉਹਨਾਂ ਨੇ ਜਾਨੋਂ ਮਾਰਤਾ ਅਤੇ ਉਹ ਅੰਦਰ ਹੋ ਗਏ ਅਤੇ ਮੇਰੇ ਸਿਰ ਤੋਂ ਪਿਓ ਦਾ ਜਿਹੜਾ ਆ ਆਸਰਾ ਜਿਹੜਾ ਚਲੇ ਜਾਊਗਾ। ਅਤੇ ਕਹਿੰਦੇ ਪਿਓ ਕਦੀ ਇਸ ਚੀਜ਼ ਨੂੰ ਸ਼ਾਇਦ ਉਹ ਉਸ ਤਰੀਕੇ ਨਾਲ ਸਮਝ ਜਿਹੜੇ ਆ ਉਹ ਨਹੀਂ ਸਕਣਗੇ ਅਤੇ ਉਹ ਸੋਚਣਗੇ ਵੀ ਮੈਂ ਫੇਲੀਅਰ ਹਾਂ ਅਤੇ ਮੈਂ ਜਿਹੜਾ ਇਸ ਦੇ ਬਚਾਅ ਜਿਹੜਾ ਉਹ ਨਹੀਂ ਕਰ ਸਕਿਆ। ਸੋ 500 ਤੋਂ ਵੱਧ ਲੋਕਾਂ ਨੇ ਉਸ ਪੱਤਰਕਾਰ ਨੂੰ ਕਿਹਾ ਵੀ ਕਿਉਂ ਅਸੀਂ ਜਿਹੜੇ ਆ ਆਪਣੇ ਪਰਿਵਾਰ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਆ ਦੂਸ਼ਣਬਾਜ਼ੀ ਦੇ ਬਾਰੇ ਆ ਉਹ ਨਹੀਂ ਦੱਸਿਆ, ਇਸ ਸ਼ੋਸ਼ਣ ਦੇ ਬਾਰੇ ਜਿਹੜਾ ਉਹ ਨਹੀਂ ਦੱਸਿਆ। ਸੋ ਬਹੁਤ ਸਾਰੇ ਲੋਕ ਤਾਂ ਹਰਜੋਤ ਸਿੰਘ ਜੀ ਇਸ ਲਈ ਵੀ ਡਿਸਕ੍ਰੈਡਿਟ ਕਰ ਰਹੇ ਆ ਡਾਕਟਰ ਫੋਰਡ ਨੂੰ ਵੀ ਜੇ ਐਡੀ ਵੱਡੀ ਗੱਲ ਹੋਈ ਹੁੰਦੀ ਤਾਂ ਇਹਨੇ ਆਪਣੇ ਪਰਿਵਾਰ ਦੇ ਵਿੱਚ ਗੱਲ ਜਿਹੜੀ ਉਦੋਂ ਕਿਉਂ ਨਹੀਂ ਕੀਤੀ। ਹਰ ਇੱਕ ਜਾਣਾ ਦਾ ਜਿਹੜਾ ਸੁਭਾਅ ਆ ਉਹ ਵੱਖਰਾ ਹੁੰਦਾ ਆ, ਕੋਈ ਇਸ ਤਰੀਕੇ ਦੀ ਗੱਲ ਕਰ ਲੈਂਦਾ ਆ ਅਤੇ ਜਿਹੜਾ ਅਗਲਾ ਸੁਣਨ ਵਾਲਾ ਆ ਜੇ ਉਹ ਸੁਣਨ ਦੇ ਕਾਬਲ ਹੋਊਗਾ ਤਾਂ ਹੀ ਅਗਲੇ ਨੂੰ ਬੰਦਾ ਜਿਹੜਾ ਉਹ ਦੱਸ ਸਕੂਗਾ। ਸੋ ਕਾਫੀ ਜਿਹੜਾ ਕੰਪਲੀਕੇਟਡ ਇਹ ਜਿਹੜਾ ਇਸ਼ੂ ਹੁੰਦਾ ਆ ਵੀ ਕੋਈ ਲਿਟਰਲੀ ਐਡਾ ਈਜ਼ੀ ਨਹੀਂ ਆ ਵੀ ਸਿੱਧਾ ਕਹਿ ਦੇਣਾ ਵੀ ਇਹਦੇ ਵਿੱਚ ਕੋਈ ਬਲੈਕ ਐਂਡ ਵਾਈਟ ਵਾਲੀ ਗੱਲ ਨਹੀਂ ਆ। ਇਹਦੇ ਵਿੱਚ ਬਹੁਤ ਜ਼ਿਆਦਾ ਗ੍ਰੇ ਏਰੀਆ ਇੱਕ ਹਿਸਾਬ ਦੇ ਨਾਲ ਹੁੰਦਾ ਆ ਵੀ ਕੀ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਹੁੰਦਾ ਜਿਹੜੇ ਸ਼ੋਸ਼ਣ ਤੋਂ ਪੀੜਤ ਹੋਏ ਹੁੰਦੇ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ UN ਕੋਰਟ ਆ ਉਹਨਾਂ ਨੇ US ਨੂੰ ਇਹ ਕਿਹਾ ਹੈਗਾ ਆ ਵੀ ਜਿਹੜੀਆਂ ਇਰਾਨ ਦੇ ਉੱਤੇ ਸੈਂਕਸ਼ਨਸ ਲਾਈਆਂ ਹੈਗੀਆਂ ਆ, ਖਾਸ ਕਰਕੇ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ, ਉਹਨਾਂ ਨੇ ਇਹ ਕਿਹਾ ਆ ਵੀ ਉਹਨਾਂ ਨੂੰ ਉਠਾਇਆ ਜਾਵੇ। ਇਹ ਉਹੀ ਕੋਰਟ ਹੈਗੀ ਆ ਜਿਨ੍ਹਾਂ ਦੇ ਅਗੇਂਸਟ ਜਿਹੜੇ ਜੌਨ ਬੋਲਟਨ ਆ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਟਰਾਈ ਕੀਤੀ ਸਾਡੇ ਜਿਹੜੇ ਫੌਜੀ ਆ ਜਾਂ ਜਿਹੜੇ ਸਾਡੇ ਦੋਸਤ ਮੁਲਕ ਹੈਗੇ ਇਜ਼ਰਾਈਲ, ਉਹਨਾਂ ਦੇ ਅਗੇਂਸਟ ਕਿਸੇ ਤਰ੍ਹਾਂ ਦੇ ਕ੍ਰਿਮੀਨਲ ਚਾਰਜਰ ਲਿਆਉਣ ਦੀ, ਤੇ ਅਸੀਂ ਜਿਹੜਾ ਆ ਉਹਦਾ ਸਖਤ ਸਟੈਂਡ ਲਵਾਂਗੇ। ਸੋ ਹੁਣ ਉਸੇ ਕੋਰਟ ਨੇ ਇਹ ਕਿਹਾ US ਨੂੰ ਵੀ ਇਰਾਨ ਦੇ ਅਗੇਂਸਟ ਜਿਹੜੀਆਂ ਸੈਂਕਸ਼ਨ ਆ ਉਹਨਾਂ ਨੂੰ ਘਟਾਓ ਵੀ ਤੁਸੀਂ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਧੱਕਾ ਕਰ ਰਹੇ ਹੈਗੇ ਆ ਜੀ। ਅਤੇ ਉਸ ਦੇ ਉੱਤੇ ਵੈਸੇ ਜੌਨ ਬੋਲਟਨ ਉਹਨਾਂ ਨੇ ਜਿਹੜਾ ਆ ਉਹ ਗੱਲ ਸਪਸ਼ਟ ਹੀ ਕਰ ਦਿੱਤੀ ਆ ਵੀ ਇਹ ਇੱਕ ਹਾਸੋਹੀਣਾ ਜਿਹੜਾ ਫੈਸਲਾ ਆ ਉਹ ਇਸ ਕੋਰਟ ਨੇ ਦਿੱਤਾ ਆ ਅਤੇ ਅਸੀਂ ਇਸ ਦੇ ਬਾਰੇ ਜਿਹੜੀ ਆ ਕੋਈ ਵੀ ਚੀਜ਼ ਜਿਹੜੀ ਉਹ ਮੰਨਾਂਗੇ ਨਹੀਂ। ਇੰਟਰਨੈਸ਼ਨਲ ਕੋਰਟ ਜਿਹੜਾ ਹੈਗਾ ਆ ਇਸ ਨੂੰ ਲੈ ਕੇ ਚਾਹੇ ਉਹ ਜੋ ਮਰਜ਼ੀ ਕਹੀ ਜਾਣ, ਅਸੀਂ ਜਿਹੜੀਆਂ ਆਪਣੀਆਂ ਸੈਂਕਸ਼ਨਸ ਆ ਉਹ ਲਗਾਤਾਰ ਬਰਕਰਾਰ ਇਸੇ ਤਰੀਕੇ ਦੇ ਨਾਲ ਰੱਖਾਂਗੇ। ਸੋ ਲੈਟਸ ਸੀ ਜਿਹੜਾ ਆ ਇਸ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਯੂਨਾਈਟਿਡ ਨੇਸ਼ਨ ਨੂੰ ਕਾਫੀ ਡਿਸਕ੍ਰੈਡਿਟ ਜਿਹੜਾ ਆ ਅਮਰੀਕਾ ਲਗਾਤਾਰ ਜਿਹੜਾ ਆ ਉਹ ਕਰ ਹੀ ਰਿਹਾ। ਯੂਨਾਈਟਿਡ ਨੇਸ਼ਨ ਦੇ ਹੋਰ ਕਈ ਪ੍ਰੋਗਰਾਮਸ ਦੇ ਵਿੱਚੋਂ ਅਮਰੀਕਾ ਆ ਉਹ ਆਪਣਾ ਪੁੱਲ ਆਊਟ ਵਾਪਸ ਜਿਹੜਾ ਆ ਉਹ ਲੈ ਰਿਹਾ। ਕਈ ਜਗ੍ਹਾ ਦੇ ਉੱਤੇ ਫੰਡਿੰਗ ਵੀ ਇਹਨਾਂ ਦੀ ਘਟੀ ਜਾ ਰਹੀ ਹੈ। ਸੋ ਯੂਨਾਈਟਿਡ ਨੇਸ਼ਨ ਦੇ ਵਿੱਚ ਬਿਲਕੁਲ ਕਾਫੀ ਜਿਹੜੇ ਸੀਨੀਅਰ ਮੋਸਟ ਲੀਡਰ ਆ ਉਹ ਇਕੱਠੇ ਹੋਏ ਸੀਗੇ ਕੱਲ੍ਹ। ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, UN ਅੰਬੈਸਡਰ ਜਿਹੜੇ ਹੈਗੇ US ਦੇ ਨਿੱਕੀ ਹੈਲੀ ਅਤੇ ਮਾਈਕ ਪੈਂਪੇਓ ਜਿਹੜੇ ਆ ਸੈਕਟਰੀ ਆਫ ਸਟੇਟ, ਇਹ ਉੱਥੇ ਪਹੁੰਚੇ ਹੋਏ ਸੀ ਜੀ। ਉੱਦਾਂ ਕਹਿੰਦੇ ਜੇ ਦੱਸ ਜੇ ਵੀ ਇਹ ICC ਜਿਹੜੀ ਹੈਗੀ ਆ ਇਹਨਾਂ ਦੇ ਨਾਲ ਰਿਸ਼ਤਾ ਕੀ ਅਮਰੀਕਾ ਦਾ। ਕਹਿੰਦੇ 2002 ਦੇ ਵਿੱਚ ਜਦੋਂ ਇਸ ਅਦਾਲਤ ਨੂੰ ਐਸਟੈਬਲਿਸ਼ ਕੀਤਾ ਗਿਆ ਸੀਗਾ ਉਦੋਂ ਮਦਦ ਜਿਹੜੀ ਆ ਜ਼ਰੂਰ ਅਮਰੀਕਾ ਨੇ ਇਸ ਦੇ ਵਿੱਚ ਕੀਤੀ ਸੀਗੀ ਉਸ ਨੂੰ ਸਥਾਪਿਤ ਕਰਨ ਦੇ ਲਈ। ਬਸ ਕਹਿੰਦੇ ਇੰਨਾ ਕੀ ਰਿਸ਼ਤਾ ਆ। ਇਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਇਸ ਨੂੰ ਕਦੀ ਵੀ ਜੁਆਇਨ ਜਿਹੜਾ ਆ ਐਜ਼ ਏ ਸਟੇਟ ਪਾਰਟੀ ਕੀਤਾ ਨਹੀਂ ਆ। ਅਤੇ ICC ਕਹਿੰਦੇ ਕਦੀ ਵੀ ਇਹ ਡਿਕਟੇਟ ਨਹੀਂ ਕਰ ਸਕਦੀ ਜਾਂ ਕੋਈ ਪਾਲਿਸੀ ਇੱਦਾਂ ਦਾ ਪ੍ਰੋਸੀਜਰ ਨਹੀਂ ਬਣਾ ਸਕਦੀ ਵੀ ਅਮਰੀਕਾ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਆ ਉਹ ਕਰੇ। ਸੋ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਉਹਨਾਂ ਨੇ ਇਸ ਤੋਂ ਅਲੱਗ ਥਲੱਗ ਜਿਹੜਾ ਆ ਰੱਖਿਆ ਹੋਇਆ ਆ ਜੀ। ਅਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ। ਅਤੇ ਇੱਕ ਖਬਰ ਜਿਹੜੀ ਹੋਰ ਆਪਾਂ ਬ੍ਰੇਕ ਤੋਂ ਪਹਿਲਾਂ ਸਾਂਝੀ ਕਰਦੇ ਜੇ, ਜਿਹੜੇ ਸੈਨੇਟਰ ਲਿੰਡਸੇ ਗ੍ਰਾਮ ਆ ਉਹ ਇੱਕ ਜਗ੍ਹਾ ਦੇ ਉੱਤੇ ਐਡਰੈਸ ਕਰ ਰਹੇ ਸੀ ਅਤੇ ਜਦੋਂ ਜਿਹੜਾ ਆ ਕਰਾਊਡ ਨੇ ਉਹਨਾਂ ਦੀ ਬੂਇੰਗ ਕਰਨੀ ਸ਼ੁਰੂ ਕਰ ਦਿੱਤੀ, ਜਿੱਦਾਂ ਆਪਾਂ ਪੰਜਾਬੀ 'ਚ ਕਹਿ ਦਈਏ ਉਹਨਾਂ 'ਤੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਅਤੇ ਉਹਦੇ ਉਲਟ ਉਹਨਾਂ ਨੂੰ ਕੁਝ ਚੰਗੇ ਸ਼ਬਦ ਕਹਿਣ ਦੀ ਬਜਾਏ ਉਹਨਾਂ ਨੇ ਕਿਹਾ ਵੀ ਆਪਣੇ ਆਪ ਦੇ ਉੱਤੇ ਤੁਸੀਂ ਜਿਹੜਾ ਆ ਰੌਲਾ ਰੱਪਾ ਪਾ ਲਓ, ਆਪਣੇ ਆਪ 'ਤੇ ਬੂਇੰਗ ਕਰ ਲਓ।
ਸੋ ਲਿੰਡਸੀ ਗ੍ਰਾਹਮ ਅੱਜ ਕੱਲ੍ਹ ਕਾਫੀ ਜਿਹੜੇ ਆ ਉਹ ਤੱਤੇ ਜਿਹੜੇ ਹੋਏ ਨੇ। ਇੱਕ ਟਾਈਮ ਦੇ ਉੱਤੇ ਲਿੰਡਸੀ ਗ੍ਰਾਹਮ ਰਾਸ਼ਟਰਪਤੀ ਟਰੰਪ ਦੇ ਕੱਟੜ ਵਿਰੋਧੀ ਦੇ ਵਜੋਂ ਤੇ ਉਹਨਾਂ ਦੇ ਕ੍ਰਿਟਿਕ ਦੇ ਵਜੋਂ ਜਾਣੇ ਜਾਂਦੇ ਸੀਗੇ। ਇੱਕ ਟਾਈਮ ਤੇ ਉਹਨਾਂ ਨੇ ਆਪਣੇ ਕੈਂਪੇਨ ਦੇ ਵਿੱਚ ਕਿਹਾ ਸੀ ਵੀ ਦਿਸ ਗਾਈ ਇਜ਼ ਅਨਫਿਟ ਟੂ ਲੀਡ ਅਮਰੀਕਾ, ਤੇ ਹੁਣ ਜਿਹੜੀ ਉਹ ਅਮਰੀਕਾ ਦੇ ਪੂਰਾ ਪਾਣੀ ਅਮਰੀਕਾ ਦਾ ਕਹਿ ਰਿਹਾ ਰਾਸ਼ਟਰਪਤੀ ਟਰੰਪ ਦਾ ਪੂਰਾ ਪਾਣੀ ਜਿਹੜਾ ਭਰ ਰਹੇ ਨੇ। ਤੇ ਉਹਨਾਂ ਨੂੰ ਇਹ ਵੀ ਆ ਵੀ ਜਦ 2020 ਦੇ ਵਿੱਚ ਦੁਬਾਰਾ ਇਲੈਕਸ਼ਨ ਆਉਣੀ ਆ, ਇਹਨਾਂ ਦੀ ਸੈਨੇਟ ਦੀ ਜਿਹੜੀ ਰੀ ਇਲੈਕਸ਼ਨ ਇਹਨਾਂ ਦੀ ਵੀ ਹੋਣੀ ਆ, ਤੇ ਨਾਲ ਦੇ ਨਾਲ ਜਦੋਂ ਜੇ ਉਹ ਰਾਸ਼ਟਰਪਤੀ ਟਰੰਪ ਦੇ ਖਿਲਾਫ ਹੋਏ ਤਾਂ ਉਹਨਾਂ ਨੂੰ ਇਹ ਕਾਫੀ ਭਾਰੀ ਚੀਜ਼ ਜਿਹੜੀ ਆ ਉਹ ਪੈ ਸਕਦੀ ਆ। ਸੋ ਹਾਲ ਦੀ ਘੜੀ ਉਹ ਆਪਣੀ ਕਿਸ਼ਤੀ ਨੂੰ ਜਿਹੜਾ ਆ ਉਹ ਸੇਵ ਕਰ ਰਹੇ ਨੇ। ਸਪੈਸ਼ਲੀ ਜੱਜ ਕੈਵਨਾ ਦੀ ਹੀਅਰਿੰਗ ਵੇਲੇ ਤੋਂ ਉਹਨਾਂ ਦਾ ਜਿਹੜਾ ਸਟੈਂਡ ਆ ਉਹ ਟੋਟਲੀ ਪਹਿਲਾਂ ਨਾਲੋਂ ਆਪੋਜ਼ਿਟ ਰਿਹਾ, ਬਿਲਕੁਲ ਆਪੋਜ਼ਿਟ ਰਿਹਾ। ਜਦੋਂ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਗੈਰੀ ਮਾਰਲੈਂਡ ਉਹਨਾਂ ਦੇ ਨਾਂ ਦੇ ਸੀਗੀ, ਕਹਿੰਦੇ ਵੀ ਇਹ ਤਾਂ ਪੋਲੀਟਿਕਸ ਆ, ਅਸੀਂ ਉਹਨਾਂ ਨੂੰ ਜਿਹੜਾ ਆ ਨਹੀਂ ਹੀਅਰਿੰਗ ਦੇਵਾਂਗੇ। ਉਦੋਂ ਅਜੇ ਹਰਜੋਤ ਸਿੰਘ ਜੀ 250 ਦਿਨ ਪਿਆ ਸੀਗਾ, ਅਜੇ ਤਕਰੀਬਨ 1 ਸਾਲ ਤੋਂ ਥੋੜ੍ਹਾ ਜਿਹਾ ਘੱਟ ਦਾ ਜਿਹੜਾ ਸਮਾਂ ਸੀਗਾ ਜਿੰਨਾ ਚਿਰ ਉਹ ਸੀਟ ਜਿਹੜੀ ਉਹ ਖਾਲੀ ਰਹੀ ਆ। ਤੇ ਅੱਜ ਜੇ 1 ਵੀਕ ਵੀ ਉਹਨਾਂ ਦਾ ਡਿਲੇ ਹੋ ਰਿਹਾ ਤੇ ਆਪਾਂ ਸਭ ਨੇ ਸੁਣੀ ਉਹਨਾਂ ਦੀ ਉਹ ਗੱਲ ਵੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਕਿੰਨੇ ਤੱਤੇ ਜਿਹੜੇ ਹੋ ਗਏ ਸੀਗੇ। ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਟੋਟਲ ਸ਼ੈਮ ਜਿਹੜਾ ਇਸ ਟਾਈਮ ਡੈਮੋਕ੍ਰੇਟਸ ਜਿਹੜੇ ਉਹ ਕਰ ਰਹੇ ਨੇ ਤੇ ਬਿਲਕੁਲ ਗਲਤ ਆ। ਤੇ ਕਹਿੰਦੇ ਵੀ ਗਾਂਹ ਤੋਂ ਉਮੀਦ ਇੱਕ ਹਿਸਾਬ ਦੇ ਨਾਲ ਨਾ ਹੀ ਰੱਖੀ ਜਾਵੇ ਵੀ ਕੋਈ ਪਾਰਟੀ ਲਾਈਨ ਤੋਂ ਉਲਟ ਹੋ ਕੇ ਜਾਂ ਦੂਜੇ ਪਾਸੇ ਨੂੰ ਜਾ ਕੇ ਕ੍ਰਾਸ ਦਾ ਆਇਲ ਜਾ ਕੇ ਜਿਹੜੀ ਉਹ ਗੱਲਬਾਤ ਉਹ ਕਰਨਗੇ। ਤੇ ਬ੍ਰੇਕ ਦਾ ਵੇਲਾ ਹਰਜੋਤ ਸਿੰਘ ਜੀ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਆ ਟ੍ਰੇਡ ਦੇ ਨਾਲ ਸੰਬੰਧਿਤ ਕੀ ਕੁਛ ਚੱਲ ਰਿਹਾ ਆ ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਇਮੀਗ੍ਰੇਸ਼ਨ ਦੀਆਂ ਕੁਛ ਖਬਰਾਂ ਲੈ ਕੇ ਆਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਦੱਸੋ ਜੀਜਾ ਜੀ ਕੀ ਕਰੀਏ ਤੁਹਾਡੀ ਸੇਵਾ, ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਬਹੁਤ ਹੀ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਬੀਜੇਸ ਗੇਅਰ ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰਸ ਨੰਬਰ 916-372-3518 9163723518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧ ਜਾਈਏ। ਅੱਜ ਅਮਰੀਕਾ ਨੇ ਜਿਹੜੇ ਕੁਝ ਰਸ਼ੀਅਨ ਸਪਾਈਜ਼ ਆ, ਜਸੂਸ ਆ, ਉਹਨਾਂ ਨੂੰ ਹੈਕਿੰਗ ਕੈਂਪੇਨ ਦੇ ਮਾਮਲੇ ਦੇ ਵਿੱਚ ਜਿਹੜਾ ਆ ਇੰਡਾਈਟ ਕੀਤਾ ਆ। ਉਹਨਾਂ ਉੱਤੇ ਚਾਰਜਸ ਜਿਹੜੇ ਆ ਉਹ ਘੱਟ ਦਿੱਤੇ ਆ। ਇਹ ਜਿਹੜਾ ਮਾਮਲਾ ਆ ਜਿਹੜੇ ਰਸ਼ੀਅਨ ਜਸੂਸ, ਮਿਲਟਰੀ ਜਸੂਸਾਂ ਦਾ ਵੀ ਸਾਈਬਰ ਹੈਕਿੰਗ ਜਿਹੜੀ ਉਹਨਾਂ ਨੇ ਕੀਤੀ ਸੀ ਓਲੰਪਿਕ ਐਥਲੀਟਸ ਦੇ ਜਿਹੜਾ ਡਰੱਗ ਟੈਸਟ ਡਾਟਾ ਆ। ਸਭ ਨੂੰ ਯਾਦ ਹੋਵੇਗਾ ਜਿਹੜੀ ਵਰਲਡ ਐਂਟੀ ਡੋਪਿੰਗ ਏਜੰਸੀ ਆ, ਉਹਨਾਂ ਨੇ ਜਿਹੜਾ ਆ ਰਸ਼ੀਆ ਨੂੰ 1-2 ਸਾਲਾਂ ਦੇ ਲਈ ਬਾਹਰ ਕਰ ਦਿੱਤਾ ਸੀ ਕਿਸੇ ਵੀ ਖੇਡਾਂ ਦੇ ਵਿੱਚ ਹਿੱਸਾ ਲੈਣ ਤੋਂ, ਕਿਉਂਕਿ ਉਹਨਾਂ ਦੇ ਬਹੁਤ ਸਾਰੇ ਜਿਹੜੇ ਐਥਲੀਟ ਆ ਉਹ ਡੋਪਿੰਗ ਕਰਕੇ ਖੇਡ ਰਹੇ ਸਨ। ਤੇ ਹੁਣ ਜਿਹੜੇ ਇਹਨਾਂ ਨੇ ਕੁਛ ਜਿਹੜੇ ਜਸੂਸਾਂ ਦੇ ਉੱਤੇ, ਰਸ਼ੀਅਨ ਜਸੂਸਾਂ ਦੇ ਉੱਤੇ ਇਹ ਕਾਰਵਾਈ ਕੀਤੀ ਹੈ ਅਮਰੀਕਾ ਨੇ, ਕਿਉਂਕਿ ਉਹਨਾਂ ਨੇ ਜਿਹੜੇ ਓਲੰਪਿਕ ਐਥਲੀਟਸ ਦਾ ਜਿਹੜਾ ਡਰੱਗ ਟੈਸਟ ਡਾਟਾ ਸੀ ਉਸ ਨੂੰ ਹੈਕ ਕੀਤਾ ਆ। ਰੀਸੈਂਟਲੀ ਜੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਵਾਡਾ ਦੇ ਦੁਆਰਾ, ਜਿਸ ਨੂੰ ਵਰਲਡ ਐਂਟੀ ਡੋਪਿੰਗ ਏਜੰਸੀ ਜਿਹੜਾ ਆਖਿਆ ਜਾਂਦਾ ਆ, ਉਹਨਾਂ ਨੇ ਰਸ਼ੀਆ ਨੂੰ ਬਹਾਲ ਜਿਹੜਾ ਕਰ ਦਿੱਤਾ ਸੀਗਾ ਕਿਉਂਕਿ ਡੋਪਿੰਗ ਦਾ ਜਿਹੜਾ ਉਹਨਾਂ ਦੀ ਸਮੇਂ ਸੀਮਾ ਇੱਕ ਹਿਸਾਬ ਦੇ ਨਾਲ ਜਿਹੜੀ ਮੁੱਕ ਚੁੱਕੀ ਸੀਗੀ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਉਸ ਦੇ ਪਿੱਛੇ ਇਹ ਜਿਹੜੇ ਹੈਕਿੰਗ ਕਰਕੇ ਉਹਨਾਂ ਨੇ ਆંકੜਿਆਂ ਦੇ ਵਿੱਚ ਹੇਰ-ਫੇਰ ਕਰਕੇ ਰਸ਼ੀਆ ਨੂੰ ਜਿਹੜਾ ਬਹਾਲ ਕਰਾਉਣ ਦੇ ਵਿੱਚ ਕਾਮਯਾਬ ਰਹੇ ਨੇ, ਜਾਂ ਇਸ ਦੇ ਪਿੱਛੇ ਕੋਈ ਹੋਰ ਵੀ ਜਿਹੜਾ ਕਾਰਨ ਰਹੇਗਾ। ਪਰ ਕਹਿੰਦੇ ਆ ਵੀ ਇਹ ਜਿਹੜੇ ਰਸ਼ੀਅਨ ਜਸੂਸ ਸੀਗੇ ਇਹਨਾਂ ਨੇ ਇਕੱਲਾ ਓਲੰਪਿਕਸ ਤੱਕ ਨਹੀਂ, ਹੋਰ ਕਈ ਮੁਲਕਾਂ ਦੇ ਵਿੱਚ ਜਿਹੜੀ ਸਾਈਬਰ ਹੈਕਿੰਗ ਕਰਨ ਦੇ ਵਿੱਚ ਉਹ ਕਾਮਯਾਬ ਰਹੇ ਸੀਗੇ। ਜੀ ਬਿਲਕੁਲ, ਨੀਦਰਲੈਂਡ ਵੀ ਉਹਦੇ ਵਿੱਚ ਇਨਵੋਲਵ ਸੀਗਾ ਤੇ UK ਵੀ ਜਿਹੜਾ ਉਹਦੇ ਵਿੱਚ ਪੀੜਤ ਇੱਕ ਹਿਸਾਬ ਨਾਲ ਕਹਿ ਸਕਦੇ ਉਹਨਾਂ ਦੇ ਰਹੇ ਪੀੜਤ। ਤੇ ਇਸ ਤਰ੍ਹਾਂ ਕਹਿੰਦੇ ਵੀ ਉਹਨਾਂ ਨੇ ਇੱਕ ਲੈਪਟਾਪ ਵੀ ਜਿਹੜਾ ਰਿਸੀਵ ਕੀਤਾ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਆ ਮਲੇਸ਼ੀਆ ਦੀ ਇੱਕ ਫਲਾਈਟ ਆ
ਜਿਹਨੂੰ ਜਿਹੜਾ ਥੱਲੇ ਸਿੱਟਿਆ ਗਿਆ ਸੀ, ਉਹਦੇ ਬਾਰੇ ਵੀ ਕਾਫੀ ਜਿਹੜੀ ਆ ਇਨਫੋਰਮੇਸ਼ਨ ਹੈਗੀ ਆ। MH13 에ਅਰਲਾਈਨਰ ਨੂੰ ਕਿਸ ਤਰ੍ਹਾਂ ਜਿਹੜਾ ਯੂਕਰੇਨ ਦੇ ਉੱਤੇ ਮਿਜ਼ਾਈਲ ਦੇ ਨਾਲ ਡਿੱਗਾ ਸੀਗਾ ਜੀ। ਸੋ ਇਹ ਦੇਖ ਲਓ ਵੀ ਹਟਦੇ ਨਹੀਂ, ਸਾਰੇ ਮੁਲਕਾਂ ਦੇ ਵਿੱਚ ਇਨਵੈਸਟੀਗੇਸ਼ਨ ਇਦਾਂ ਇਹਨਾਂ ਨੇ ਹਰ ਜਗ੍ਹਾ ਹਰਜੋਤ ਸਿੰਘ ਜੀ ਪੂਰੇ ਹੱਥ ਜਿਹੜੇ ਇਸ ਟਾਈਮ ਫਲਾਏ ਆ। ਇਦਾਂ ਹੀ ਜਿਹੜਾ ਦੂਜਾ ਕਾਮਰੇਡ ਮੁਲਕ ਹੈਗਾ ਆ ਚਾਈਨਾ, ਉਹ ਵੀ ਕਿਹੜਾ ਇਸ ਕੰਮ ਤੋਂ ਜਿਹੜਾ ਉਹ ਹਟਦੇ ਆ। ਉਹਨਾਂ ਨੇ ਕਹਿੰਦੇ ਹੁਣ ਕਿਉਂਕਿ ਸਾਰਾ ਤਾਂ ਹਾਰਡਵੇਅਰ ਉੱਥੋਂ ਹੀ ਬਣ ਕੇ ਆਉਂਦਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਫੈਲਦਾ ਆ, ਚਾਹੇ ਕਿਸੇ ਕੋ ਐਪਲ ਦਾ ਆ ਤੇ ਚਾਹੇ ਐਂਡਰੋਇਡ ਦਾ ਆ, ਕੁਛ ਵੀ ਆ। ਕਹਿੰਦੇ ਚਾਈਨਾ ਵਾਲਿਆਂ ਨੇ ਬੜੇ ਕਸੂਤੀ ਥਾਂ ਤੇ ਚਿਪ ਲਾਇਆ ਸੀਗਾ ਜੀ। ਬਿਲਕੁਲ, ਐਪਲ ਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਦੇ ਜਿਹੜੇ ਬੜੇ ਡਾਟਾ ਸੈਂਟਰਸ ਹੈਗੇ ਆ, ਜਿਹਦੇ ਉਹਨਾਂ ਦੇ ਹਾਰਡਵੇਅਰ ਆ, ਉਹਦੇ ਵਿੱਚ ਸੁਪਰ ਮਾਈਕਰੋ ਚਿਪ ਜਿਹੜੇ ਹੈਗੇ ਚਾਈਨਾ ਵਾਲਿਆਂ ਨੇ ਲਾਏ ਸੀ। ਕਹਿੰਦੇ ਲਗਭਗ 30 ਦੇ ਕਰੀਬ US ਦੀਆਂ ਜਿਹੜੀਆਂ ਟੌਪ ਨੌਚ ਕੰਪਨੀਆਂ ਆ, ਉਹਨਾਂ ਦੇ ਜਿਹੜੇ ਵੱਡੇ ਕੰਪਿਊਟਰ ਹੈਗੇ ਆ, ਡਾਟਾ ਸੈਂਟਰਸ ਹੈਗੇ, ਉਹਨਾਂ ਦੇ ਵਿੱਚ ਸੁਪਰ ਮਾਈਕਰੋ ਚਿਪਸ ਚਾਈਨਾ ਵੱਲੋਂ ਲਾਏ ਗਏ ਸੀ। ਇਹ ਜਿਹੜਾ ਆ ਬਲੂਮਬਰਗ ਵੱਲੋਂ ਜਿਹੜੀ ਇਹ ਰਿਪੋਰਟ ਆ ਰਹੀ ਹੈਗੀ ਆ। ਬਿਲਕੁਲ, ਇਹਦਾ ਮਤਲਬ ਆ ਵੀ ਉਹ ਡਾਟਾ ਨੂੰ ਜਾਂ ਇੱਧਰ ਕਾਪੀ ਕਰ ਰਹੇ ਸੀ ਤੇ ਜਾਂ ਉੱਤੇ ਨਿਗਰਾਨੀ ਜਿਹੜੀ ਉਹ ਰੱਖੀ ਬੈਠੇ ਸੀਗੇ ਵੀ ਕੌਣ ਕੀ ਕਰ ਰਿਹਾ, ਕਿਹੜਾ ਡਾਟਾ ਜਿਹੜਾ ਸਟੋਰ ਆ ਉਹ ਕੀਤਾ ਜਾ ਰਿਹਾ ਆ। ਗੂਗਲ ਦੀ ਇਸੇ ਗੱਲ ਤੋਂ ਹਰਜੋਤ ਸਿੰਘ ਜੀ ਚਾਈਨਾ ਦੇ ਨਾਲ ਜਿਹੜੀ ਉਹ ਬਣੀ ਨਹੀਂ, ਕਿਉਂਕਿ ਉੱਥੇ ਗੂਗਲ ਜਿਹੜਾ ਬਿਲਕੁਲ ਜਿਹੜਾ ਚੱਲਦਾ ਨਹੀਂ ਆ ਚਾਈਨਾ ਦੇ ਵਿੱਚ। ਉਹਨਾਂ ਦਾ ਆਪਣਾ ਇੱਕ ਹਿਸਾਬ ਦੇ ਨਾਲ ਗੂਗਲ ਦੇ ਇਕੁਇਵਲੈਂਟ ਜਿਹੜਾ ਹੈਗਾ ਆ, ਉਹ ਡਾਟਾ ਸੈਂਟਰਸ ਨੂੰ ਲੈ ਕੇ ਹੀ ਜਿਹੜਾ ਉੱਥੇ ਰੌਲਾ ਰੱਪਾ ਜਿਹੜਾ ਸੀਗਾ। ਸੋ ਚਾਈਨਾ ਦੀ ਇਸ ਤਰੀਕੇ ਦੇ ਨਾਲ ਜਿਹੜੀ ਆ ਚੀਜ਼ਾਂ ਉਹ ਸਾਹਮਣੇ ਆਉਣੀਆਂ, ਤੇ ਫਿਰ ਸਾਡੇ ਰਾਸ਼ਟਰਪਤੀ ਟਰੰਪ ਗਲਤ ਥੋੜੀ ਕਰ ਰਹੇ ਆ ਵੀ ਜਿਹੜੀ ਜਿਹੜੀ IP ਹੈਗੀ ਇੰਟੈਲੈਕਚੁਅਲ ਪ੍ਰਾਪਰਟੀ, ਉਹ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਚੋਰੀ ਕਰ ਲੈਂਦੇ ਆ ਤੇ ਉਹ ਮਾੜੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਹੀ ਕਿਤੇ ਨਾ ਕਿਤੇ ਜਿਹੜੀਆਂ ਪਹੁੰਚ ਜਾਂਦੀਆਂ, ਫਿਰ ਜਦੋਂ ਉਬਲ ਜਾਂਦਾ ਦੁੱਧ ਤੇ ਫਿਰ ਬਾਹਰ ਨੂੰ ਤਾਂ ਫਿਰ ਆਉਣਾ ਹੀ ਆਉਣਾ। ਨਾਲੇ ਚਾਈਨਾ ਵਾਲੇ ਤਾਂ ਬਹੁਤ ਮਸ਼ਹੂਰ ਆ ਵੀ ਹਰ ਚੀਜ਼ ਨੂੰ ਉਹ ਚੋਰੀ ਕਰਦੇ ਹੈਗੇ ਵੀ ਕਿੱਦਾਂ ਬਣਾਣੀ, ਰਿਵਰਸ ਇੰਜੀਨੀਅਰਿੰਗ ਦੇ ਵਿੱਚ ਮਸ਼ਹੂਰ ਜਾਣੇ ਜਾਂਦੇ। ਤਾਂ ਆਪਾਂ ਸੁਪਰ ਮਾਈਕਰੋ ਚਿਪ ਦੀ ਗੱਲ ਕਰਦੇ ਆ। ਪਿੱਛੇ ਜਿਹੇ ਖਬਰਾਂ ਆਈਆਂ ਸੀ ਵੀ ਜਿਹੜੇ ਇੰਡੀਆ ਦੇ ਵਿੱਚ ਲੱਡੂ ਵੀ ਜਿਹੜੇ ਦੀਵਾਲੀ ਤੇ ਆਉਂਦੇ ਆ, ਉਹ ਚਾਈਨਾ ਵਾਲਿਆਂ ਨੇ ਉਹ ਵੀ ਪੇਟੈਂਟ ਚੋਰੀ ਕਰ ਲਿਆ ਹੈ। ਉੱਥੋਂ ਕਹਿੰਦੇ ਵੀ ਪੂਰੇ ਦੇ ਪੂਰੇ ਕੰਟੇਨਰ ਭਰ ਕੇ ਲੱਡੂ ਚਾਈਨਾ ਤੋਂ ਬਣ ਕੇ ਜਿਹੜੇ ਇੰਡੀਆ ਆ ਰਹੇ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਐਪਲ ਆ ਨਾ, ਰਾਜਕਰਮਵੀਰ ਸਿੰਘ ਜੀ, ਤੇ ਉਹਨਾਂ ਨੇ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਡਿਨਾਈ ਕੀਤੀ ਸੀ ਐਲੀਗੇਸ਼ਨ, ਐਮਾਜ਼ੋਨ ਨੇ ਵੀ ਡਿਨਾਈ ਕੀਤੀ ਸੀ, ਪਰ ਕੁਆਇਟਲੀ ਕਹਿੰਦੇ ਚੁੱਪ-ਚਾਪ 2015 ਦੇ ਵਿੱਚ FBI ਨੂੰ ਐਪਲ ਵਾਲਿਆਂ ਨੇ ਮਈ 2015 'ਚ ਰਿਪੋਰਟ ਕਰਤਾ ਸੀ ਵੀ ਸਾਡੇ ਕੁਛ ਨਾ ਕੁਛ ਇਹ ਜਿਹੜੇ ਆ ਡਾਟਾ ਚੋਰੀ ਕਰ ਰਹੇ ਆ। ਇਸੇ ਤਰ੍ਹਾਂ ਐਮਾਜ਼ੋਨ ਨੇ ਵੀ ਜਿਹੜਾ ਆ ਉਹਨਾਂ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੱਸ ਦਿੱਤਾ ਸੀ ਵੀ ਸਾਡਾ ਡਾਟਾ ਵੀ ਜਿਹੜਾ ਆ ਚਾਈਨਾ ਵਾਲੇ ਚੋਰੀ ਕਰ ਰਹੇ ਹੈਗੇ। ਸੋ ਓਪਨਲੀ ਉਹ ਦੱਸਣਾ ਨਹੀਂ ਚਾਹੁੰਦੇ ਸੀ, ਪਰ ਕਹਿੰਦੇ ਬਿਹਾਈਂਡ ਦਾ ਸੀਨ ਉਹਨਾਂ ਨੇ ਆਲਰੇਡੀ ਜਿਹੜੀਆਂ FBI ਆ ਉਹਨੂੰ ਦੱਸਿਆ ਸੀ ਵੀ ਇਹ ਚੋਰੀ ਕਰ ਰਹੇ ਹੈਗੇ ਆ। ਬਿਲਕੁਲ ਜੀ, ਦੇਖੋ ਉਹਨਾਂ ਨੇ ਆਪਣੇ ਕੰਜ਼ਿਊਮਰ ਦੇ ਵਿੱਚ ਆਪਣਾ ਭਰੋਸਾ ਨਹੀਂ ਸੀ ਗਵਾਉਣਾ, ਜਿਹੜੇ ਐਪਲ ਵਾਲੇ ਆ ਤੇ ਐਮਾਜ਼ੋਨ ਵਾਲੇ ਆ, ਕਿਉਂਕਿ ਜੇ ਇਦਾਂ ਹੁੰਦਾ ਤੇ ਲੋਕਾਂ ਦੇ ਹਾਹਾਕਾਰ ਮਚ ਜਾਣੀ ਵੀ ਸਾਡਾ ਡਾਟਾ ਚੋਰੀ ਹੋ ਗਿਆ, ਲਾਲਾ ਪੈ ਗਈ ਪੂਰੀ, ਹੈ ਨਾ। ਤੇ ਨਾਲੇ ਸ਼ੇਅਰ ਡਿੱਗਣੇ ਸੀਗੇ, ਤੇ ਜਿਹੜੀਆਂ $1 ਟ੍ਰਿਲੀਅਨ ਦੀਆਂ ਕੰਪਨੀਆਂ ਬਣੀਆਂ ਫਿਰਦੀਆਂ ਨੇ, ਐਪਲ ਜਿਹੜੀ ਪਹਿਲੀ ਕੰਪਨੀ ਬਣੀ ਹੈ $1 ਟ੍ਰਿਲੀਅਨ ਦੇ ਸ਼ੇਅਰ ਵਾਲੀ, ਤੇ ਉਹਨਾਂ ਦਾ ਸ਼ੇਅਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਡਿੱਗ ਸਕਦਾ ਸੀਗਾ। ਸੋ ਹੁਣ ਵੀ ਜਿਹੜੀ ਇਹ ਖਬਰ ਸਾਹਮਣੇ ਆਈ ਆ, ਉਸ ਦੇ ਕਰਕੇ ਵੀ ਜਿਹੜਾ ਅਸਰ ਆ ਉਹਨਾਂ ਦੇ ਸ਼ੇਅਰਸ ਦੇ ਉੱਤੇ, ਮਾਰਕੀਟ ਦੇ ਉੱਤੇ ਜਿਹੜਾ ਉਹ ਪੈ ਸਕਦਾ ਆ। ਆਈ ਥਿੰਕ ਵੱਡੀਆਂ ਕੰਪਨੀਆਂ ਨੂੰ ਸਿਰਫ ਤੇ ਸਿਰਫ ਮੁਨਾਫੇ ਦੇ ਨਾਲ ਹੀ ਜਿਹੜਾ ਆ ਉਹ ਹੁੰਦਾ ਆ, ਪਰ ਓਵਰਆਲ ਜਿਹੜੇ ਚਾਈਨਾ ਵਾਲੇ ਆ ਚੁੱਪ-ਚੁਪੀਤੇ ਸਾਰਾ ਕੁਝ ਕਰਕੇ ਇਹ ਕਰਿਓ ਹੀ ਜਾ ਰਹੇ ਨੇ ਜੀ। ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਵੀ ਬਹੁਤ ਬੜੀਆਂ ਜਿਹੜੇ ਰੀਟੇਲ ਸਟੋਰ ਹੈਗੇ, ਜਿਸ ਤਰ੍ਹਾਂ ਸੀਅਰਸ, ਕੇ-ਮਾਰਟ ਆ, ਉਹ ਪੂਰੀ ਤਰ੍ਹਾਂ ਜਿਹੜੀ ਆ ਕੋਸ਼ਿਸ਼ ਕਰ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਸਾਡਾ ਜਿਹੜਾ ਇੱਥੇ ਜੀਣਾ ਜਾਂ ਸਰਵਾਈਵਲ ਰਹਿਣਾ ਕਾਮਯਾਬ ਰਹੇ। ਤੇ ਪਰ ਸੀਅਰਸ ਨੇ ਅੱਜ ਅਨਾਊਂਸ ਕੀਤਾ 3 ਕਹਿੰਦੇ ਹੋਰ ਸਟੋਰ ਉਹ ਆਪਣੇ ਜਿਹੜੇ ਆ ਬੰਦ ਕਰਨ ਜਾ ਰਹੇ ਆ, ਜਿਹਦੇ ਵਿੱਚ ਲੇ ਆਫ ਦੇ ਨੋਟਿਸ ਉਹਨੀ ਆਲਰੇਡੀ ਦੇ ਦਿੱਤੇ ਹੈਗੇ ਆ। ਸੋ ਸੀਅਰਸ ਨੇ ਨਿਊਯਾਰਕ ਦੇ ਵਿੱਚ ਜਿਹੜੇ ਸਟੋਰ ਇੱਕ ਕੇ-ਮਾਰਟ ਉਹਨਾਂ ਦਾ ਨਿਊਯਾਰਕ ਦੇ ਵਿੱਚ, ਤੇ ਇੱਕ ਕੇ-ਮਾਰਟ ਵਰਜੀਨੀਆ ਦੇ ਵਿੱਚ ਇਹ ਬੰਦ ਕਰਨ ਜਾ ਰਹੇ ਆ। ਪਰ ਸਟਿਲ ਕਹਿੰਦੇ ਭਈ ਅਗਸਤ 4 ਤੱਕ ਸੀਅਰਸ ਦੇ ਕੋਲ 506 ਲੋਕੇਸ਼ਨਸ ਹੈਗੀਆਂ, ਜਿਹਦੇ ਵਿੱਚੋਂ 482
ਫੁੱਲ ਟਾਈਮ ਡਿਪਾਰਟਮੈਂਟ ਸਟੋਰ ਆ ਤੇ 360 Kmart ਸਟੋਰ ਹੈਗੇ ਆ। ਆਪਾਂ ਦੇਖਿਆ ਹੋਣਾ ਜਿਹੜੇ ਆਪਾਂ ਛੋਟੇ ਟਾਊਨਾਂ 'ਚ ਵੀ ਰਹਿੰਦੇ ਹੈਗੇ ਆ, ਸੀਅਰਸ ਦੇ ਸਟੋਰ ਕਿੱਦਾਂ ਬੰਦ ਹੋ ਰਹੇ ਹੈਗੇ ਆ। ਮੈਂ ਫ੍ਰਿਜਨੋ 'ਚ ਵੀ ਦੇਖਿਆ ਸੀ ਵੀ ਉਹ ਕਲੋਜ਼ਿੰਗ ਡਾਊਨ ਇੱਕ ਜਗ੍ਹਾ ਸ਼ਾਹ ਰੋਡ ਤੇ ਉਹਨੇ ਲਿਖਿਆ ਹੋਇਆ ਸੀ। ਬਿਲਕੁਲ, ਬਹੁਤ ਸਾਰੇ ਸਟੋਰ ਜਿਹੜੇ ਇਸ ਟਾਈਮ ਇਸ ਰੀਟੇਲ ਦੀ ਦੌੜ ਦੇ ਵਿੱਚ ਜਿਹੜੇ ਉਹ ਪਿੱਛੇ ਰਹਿ ਰਹੇ ਨੇ, ਕਿਉਂਕਿ ਆਨਲਾਈਨ ਬਹੁਤ ਕੁਛ ਚੀਜ਼ਾਂ ਜਿਹੜੀਆਂ ਉਹ ਵਿਕਰੀ ਵਧੀ ਹੋਈ ਹੈ। ਚਾਹੇ ਇਹਨਾਂ ਦੀ ਆਪਣੀਆਂ ਹੀ ਹਰਜੋਤ ਸਿੰਘ ਜੀ ਵਿਕਰੀ ਆਨਲਾਈਨ ਵੀ ਜਿਹੜੀ ਉਹ ਵੱਧ ਰਹੀ ਹੋਵੇ, ਇਹਦੇ ਕਰਕੇ ਵੀ ਉਹ ਆਪਣੇ ਕਈ ਰੀਟੇਲ ਆਊਟਲੈਟਸ ਜਿਹੜੇ ਆ ਉਹ ਬੰਦ ਕਰ ਰਹੇ ਨੇ। ਸੋ ਬਿਲਕੁਲ ਰੱਬ ਦੇ ਰੰਗ ਕਹਿੰਦੇ ਵੀ ਕਿਸੇ ਟਾਈਮ ਦੇ ਉੱਤੇ ਕੋਈ ਬੰਦਾ ਜਾਂ ਕੋਈ ਕੰਪਨੀ ਐ ਛੋਟੀ ਤੇ ਹੁੰਦੀ ਆ ਤੇ ਕਿਸੇ ਟਾਈਮ ਪੈਰਾਂ ਤੇ, ਕਹਿੰਦੇ ਵੀ ਸੀਅਰਸ ਜਿਹੜਾ ਆ ਅਮਰੀਕਾ ਦਾ ਕਿਸੇ ਟਾਈਮ ਤੇ ਸਭ ਤੋਂ ਮਸ਼ਹੂਰ ਰੀਟੇਲਰ ਸੀਗਾ। ਬਿਲਕੁਲ ਬਿਲਕੁਲ, ਹਰ ਇੱਕ ਚੀਜ਼ ਜਿਹੜੀ ਆ ਅਜੇ ਵੀ ਮਿਲਦੀ ਆ ਉੱਥੋਂ, ਪਰ ਹੁਣ ਲੋਕਾਂ ਕੋਲ ਆਪਸ਼ਨਸ ਬਹੁਤੀਆਂ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਸਭ ਨੂੰ ਯਾਦ ਹੋਵੇਗਾ ਜਦੋਂ ਜੂਨ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਨਾਰਥ ਕੋਰੀਆ ਦਾ ਡਿਕਟੇਟਰ ਕਿਮ ਯੋਂਗ ਉਨ ਉਹਨਾਂ ਦੀ ਮੁਲਾਕਾਤ ਜਿਹੜੀ ਹੋਈ ਸੀ, ਤਾਂ ਉਦੋਂ ਬਾਅਦ ਦੇ ਵਿੱਚ ਇਹਨਾਂ ਦੋਨਾਂ ਨੇ ਸਾਂਝੇ ਇੱਕ ਸਮਝੌਤੇ ਦੇ ਉੱਤੇ ਸਾਈਨ ਕੀਤੇ ਸੀ, ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਵੀ ਹਾਂ ਨਾਰਥ ਕੋਰੀਆ ਆ ਆਉਣ ਵਾਲੇ ਸਮੇਂ ਦੇ ਵਿੱਚ ਆਈ ਥਿੰਕ ਰਾਸ਼ਟਰਪਤੀ ਟਰੰਪ ਦੀ ਫਸਟ ਟਰਮ ਦੇ ਐਂਡ ਤੱਕ ਆਪਣੇ ਆਪ ਨੂੰ ਪਰਮਾਣੂ ਰਹਿਤ ਜਿਹੜਾ ਆ ਉਹ ਕਰ ਲਊਗਾ। ਤੇ ਪਰ ਕਹਿੰਦੇ ਆ ਹੁਣ ਜਿਹੜੇ ਮਾਈਕ ਪੋਂਪੇਓ ਦੁਬਾਰਾ ਹੁਣ ਐਤਵਾਰ ਨੂੰ ਕਹਿੰਦੇ ਉਹਨਾਂ ਨੇ ਜਾਣਾ ਹੈ ਨਾਰਥ ਕੋਰੀਆ ਦੇ ਵਿੱਚ, ਉਹਨਾਂ ਦੀ ਤੀਜੀ ਵਿਜ਼ਿਟ ਜਿਹੜੀ ਆ ਉੱਥੇ ਨਾਰਥ ਕੋਰੀਆ ਨੂੰ ਹੋਊਗੀ। ਪਰ ਹੁਣ ਜਿਹੜੀ ਆ ਉਹ ਟਾਈਮ ਲਾਈਨ ਦੇ ਉੱਤੇ ਜਿਹੜਾ ਆਪਣਾ ਵੀ ਜਿਹੜਾ ਪ੍ਰਸ਼ਾਸਨ ਆ ਉਹ ਕੋਈ ਵੀ ਗੱਲ ਉਹ ਕਹਿਣੋਂ ਇਨਕਾਰ ਕਰ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਵੀ ਜਦ ਰਾਸ਼ਟਰਪਤੀ ਟਰੰਪ ਨੂੰ ਇਸ ਦੇ ਬਾਬਤ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਹੋ ਸਕਦਾ 6 ਮਹੀਨੇ, ਹੋ ਸਕਦਾ ਸਾਲ, ਹੋ ਸਕਦਾ 2 ਸਾਲ, ਯੂ ਨੈਵਰ ਨੋ ਕਿੰਨਾ ਟਾਈਮ ਲੱਗਦਾ। ਕਹਿੰਦੇ ਐਟਲੀਸਟ ਆਪਣੀ ਗੱਲਬਾਤ ਜਿਹੜੀ ਚੱਲ ਰਹੀ ਆ ਤੇ ਆਪਾਂ ਇਸ ਪਾਸੇ ਵੱਲ ਨੂੰ ਜਿਹੜਾ ਆ ਉਹ ਵੱਧ ਰਹੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਤੁਹਾਨੂੰ ਯਾਦ ਦਿਵਾਉਂਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਮਾਈਕ ਪੋਂਪੇਓ ਦੀ ਇੱਕ ਜਿਹੜੀ ਇੱਦਾਂ ਦੀ ਵਿਜ਼ਿਟ ਸੀਗੀ, ਦੌਰਾ ਸੀਗਾ, ਉਸ ਨੂੰ ਟੋਟਲੀ ਰੱਦ ਕਰ ਦਿੱਤਾ ਸੀ। ਕਹਿੰਦੇ ਵੀ ਤੁਸੀਂ ਜਾਣਾ ਨਹੀਂ ਆ ਹੁਣ ਨਾਰਥ ਕੋਰੀਆ ਨੂੰ ਜਿੰਨੀ ਦੇਰ ਤੱਕ ਉੱਧਰੋਂ ਕੋਈ ਪੁਖਤਾ ਸਬੂਤ ਜਿਹੜੇ ਉਹ ਨਹੀਂ ਮਿਲਦੇ ਜਾਂ ਉਹ ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਕਰਦੇ ਜਿਹਨੂੰ ਇਹ ਲੱਗੇ ਵੀ ਹਾਂ ਇਹ ਪਰਮਾਣੂ ਰਹਿਤ ਹੋਣਾ ਚਾਹੁੰਦੇ ਆ। ਉਸ ਤੋਂ ਬਾਅਦ 'ਚ ਕਹਿੰਦੇ ਕਿਮ ਯੋਂਗ ਉਨ ਨੇ ਉਹਨਾਂ ਨੂੰ ਹੁਣ ਚਿੱਠੀਆਂ 2 ਲਿਖੀਆਂ ਆ ਤੇ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਕਹਿੰਦੇ ਮੈਗਨੀਫੀਸੈਂਟ ਬਿਊਟੀਫੁਲ ਚਿੱਠੀਆਂ ਆ ਤੇ ਬੜਾ ਪਿਆਰ ਕਹਿੰਦੇ ਆ ਉਹਨਾਂ ਦੇ ਪ੍ਰਤੀ ਉਹਨਾਂ ਦਾ ਝਲਕ ਰਿਹਾ ਆ। ਤੇ ਹੁਣ ਦੁਬਾਰਾ ਜਿਹੜਾ ਮਾਈਕ ਪੋਂਪੇਓ ਨੂੰ ਘੱਲਿਆ ਜਾ ਰਿਹਾ ਆ, ਪਰ ਹੁਣ ਟਾਈਮ ਲਾਈਨ ਜਿਹੜੀ ਇਸ ਚੀਜ਼ ਦੇ ਵਿੱਚੋਂ ਟੋਟਲੀ ਗਾਇਬ ਆ। ਚਲੋ ਹੋਪਫੁਲੀ ਟਾਈਮ ਲਾਈਨ ਚਾਹੇ 5 ਸਾਲ ਲਾਉਣ ਚਾਹੇ 2 ਲਾਉਣ, ਐਟਲੀਸਟ ਇੰਨਾ ਕੁ ਹੋਵੇ ਵੀ ਇਹ ਪਰਮਾਣੂ ਰਹਿਤ ਜਿਹੜੇ ਆ ਉਹ ਹੋ ਜਾਣਗੇ। ਇੱਦਾਂ ਇਹ ਜ਼ਰੂਰ ਹਰਜੋਤ ਸਿੰਘ ਜੀ ਹਾਲ ਦੀ ਘੜੀ ਇੰਨੇ ਕੁ ਇਸ਼ਾਰਾ ਜਿਹੜਾ ਉਹ ਲੱਗ ਰਿਹਾ ਆ ਵੀ ਇਹ ਥੋੜ੍ਹਾ ਬੰਦਾ ਜਿਹੜਾ ਢਿੱਲਾ ਜਿਹੜਾ ਜ਼ਰੂਰ ਪਿਆ ਆ ਵੀ ਆਪਾਂ ਜਿਹੜਾ ਪਰਮਾਣੂ ਰਹਿਤ ਹੋ ਜਾਵਾਂਗੇ, ਪਰ ਵਿੱਚ ਹੀ ਕਈ ਵਾਰੀ ਇਹ ਤਿੱਖਾ ਸੁਭਾਅ ਵੀ ਜਿਹੜਾ ਆ ਉਹ ਕਰ ਲੈਂਦਾ ਤੇ ਲੋਕਾਂ ਨੂੰ ਜਿਹੜਾ ਭੁਲੇਖਾ ਵੀ ਜਿਹੜਾ ਉਹ ਪਾ ਦਿੰਦਾ ਆ। ਇਹ ਵੈਸੇ ਇਹਨਾਂ ਦੀ ਇੱਕ ਹਿਸਾਬ ਦੇ ਨਾਲ ਪਰੰਪਰਾ ਹੀ ਰਹੀ ਆ ਬਾਕੀ ਮੁਲਕਾਂ ਨੂੰ ਜਿਹੜਾ ਆ ਉਹ ਧੋਖੇ ਦੇ ਵਿੱਚ ਰੱਖਣਾ ਨਾਰਥ ਕੋਰੀਆ ਨੇ। ਸੋ ਇਸ ਵਾਰੀ ਦੇਖਦੇ ਹਾਂ ਰਾਸ਼ਟਰਪਤੀ ਟਰੰਪ ਦੇ ਨਾਲ ਇਹ ਕਿਹੜੀ ਖੇਡ ਜਿਹੜੀ ਆ ਉਹ ਖੇਡ ਰਹੇ ਨੇ ਜੀ। ਤੇ ਅਗਲੀ ਖਬਰ ਜਿਹੜੀ ਆ ਉਹ ਇਮੀਗ੍ਰੇਸ਼ਨ ਵੱਲ ਚੱਲੀਏ। ਇੱਕ ਕੈਲੀਫੋਰਨੀਆ ਦੇ ਫੈਡਰਲ ਕੋਰਟ ਦੇ ਜਿਹੜੇ ਜੱਜ ਹੈਗੇ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਜਿਹੜਾ ਫੈਸਲਾ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਜਿਹੜੇ 4 ਮੁਲਕਾਂ ਦੇ ਲੋਕ ਲਗਭਗ 3 ਲੱਖ ਦੇ ਕਰੀਬ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹ TPS ਪ੍ਰੋਗਰਾਮ ਦੇ ਵਿੱਚ ਐਨਰੋਲਡ ਸੀਗੇ, ਜਿਹਦੇ ਵਿੱਚ ਐਲ ਸੈਲਵਾਡੋਰ, ਨਿਕਾਰਾਗੁਆ, ਹੇਤੀ, ਸੂਡਾਨ ਇਹ ਸੀਗੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਪਿੱਛੇ ਜਿਹੇ ਕਿਹਾ ਸੀ ਵੀ ਇਹਨਾਂ ਦਾ ਜਿਹੜਾ TPS ਜਿਹੜਾ ਹੈਗਾ ਆ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਉਹਨੂੰ ਖਤਮ ਕਰ ਦੇਣਾ ਹੈਗਾ ਆ। ਉਹਦੇ ਨਾਲ 3 ਲੱਖ ਦੇ ਕਰੀਬ ਇਮੀਗ੍ਰੈਂਟਾਂ ਨੂੰ ਆਪਣੇ ਆਪਣੇ ਮੁਲਕ ਦੇ ਵਿੱਚ ਵਾਪਸ ਜਾਣਾ ਪੈਣਾ ਸੀ। ਇਹ ਉਸ ਟਾਈਮ ਦਿੱਤਾ ਗਿਆ ਸੀ ਜਿਸ ਟਾਈਮ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਸਿਵਲ ਕਨਫਲਿਕਟ ਚੱਲ ਰਿਹਾ ਸੀ। ਐਲ ਸੈਲਵਾਡੋਰ, ਨਿਕਾਰਾਗੁਆ, ਹੇਟੀ ਤੇ ਸੁਡਾਨ, ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਅਨਰੈਸਟ ਰਿਹਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ ਉਹਨਾਂ ਨੇ ਇੱਕ ਕੇਸ ਫਾਈਲ ਕੀਤਾ ਸੀ US ਕੋਰਟ ਦੇ ਵਿੱਚ। ਤੇ ਹੁਣ ਜਿਹੜੇ ਜੱਜ ਚੈਨ ਹੈਗੇ ਆ ਉਹਨਾਂ ਨੇ ਇੱਥੇ ਆਰਗੂਮੈਂਟ ਦਿੱਤਾ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਇਹਨਾਂ ਦਾ ਇਹ ਸਟੇਟਸ ਜਿਹੜਾ ਆ ਉਹ ਖਤਮ ਨਹੀਂ ਕਰ ਸਕਦਾ। ਸੋ ਦੇਖੋ ਹੁਣ ਇਹ ਕੇਸ ਉੱਪਰ ਸੁਪਰੀਮ ਕੋਰਟ 'ਚ ਜਾਊਗਾ ਜਾਂ ਇੱਥੇ ਹੀ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਚੁੱਪ ਧਾਰ ਲਊਗਾ। ਸੋ ਚਾਂਸ ਤਾਂ ਘੱਟ ਨੇ ਮੰਨਣਗੇ ਜੀ ਜਾਣਗੇ, ਪਰ ਹੋਪਫੁਲੀ ਦੇਖੋ ਹੁਣ ਮਹੀਨੇ ਤੱਕ ਇਲੈਕਸ਼ਨ ਹੋ ਜਾਣੀ ਆ, ਸ਼ਾਇਦ ਟਰੰਪ ਸਾਹਿਬ ਥੋੜੇ ਜਿਹੇ ਠੰਡੇ ਪੈ ਵੀ ਜਾਣ ਇਲੈਕਸ਼ਨ ਤੋਂ ਬਾਅਦ। ਇਹ ਤਾਂ ਹੁਣ ਡਿਪੈਂਡ ਕਰਦਾ ਵੀ ਉਹਦੇ ਵਿੱਚ ਜਿੱਤ ਹੁੰਦੀ ਆ ਕਿ ਹਾਰ ਹੁੰਦੀ ਆ ਵੀ ਜਾਂ ਬਰਾਬਰ ਜੇ ਦੇ ਉੱਤੇ ਜਿਹੜਾ ਰਹਿ ਜਾਂਦਾ ਆ, ਫਿਰ ਜਿਹੜੀ ਦੇਖਣ ਵਾਲੀ ਗੱਲ ਰਹੂਗੀ। ਉਹਨਾਂ ਨੇ ਕਿਹਾ ਤਾਂ ਹੈਗਾ ਇਮੀਗ੍ਰੇਸ਼ਨ ਦੀ ਪਾਲਿਸੀਜ਼ ਦੇ ਵਿੱਚ ਜਿਹੜੇ ਵੱਡੇ ਚੇਂਜਸ ਜਿਹੜੇ ਆ ਉਹ ਲੈ ਕੇ ਡੈਫੀਨੇਟਲੀ ਆਉਣਗੇ। ਸੋ ਇਮੀਗ੍ਰੇਸ਼ਨ ਦੇ ਨਾਲ ਹੀ ਆਪਾਂ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੀਆਂ ਕੁਛ ਜਿਹੜੀਆਂ ਸਿਟੀਜ਼ ਨੇ
ਉਹ ਹੁਣ ਕਰ ਰਹੀਆਂ ਆ ਸਟੇਟ ਵਾਈਡ ਵੀ, ਉਹ ਪੂਰੇ ਸੂਬੇ ਦੇ ਵਿੱਚ ਚਾਹੁੰਦੀਆਂ ਨੇ ਵੀ ਇੱਕ ਜਿਹੜੀ ਕੋਲੀਸ਼ਨ ਆ ਉਹ ਕਹਿ ਰਹੀ ਆ ਵੀ ਬੇ ਏਰੀਆ ਦੀਆਂ ਜਿਹੜੀਆਂ ਸਿਟੀਜ਼ ਆ ਉਹ ਉਹਨਾਂ ਟੈਕ ਕੰਪਨੀਜ਼ ਦੇ ਨਾਲ ਆਪਣੇ ਨਾਤੇ ਜਿਹੜੇ ਤੋੜੇ, ਜਿਹੜੇ ਇਮੀਗ੍ਰੈਂਟਸ ਦੀ ਇਨਫੋਰਮੇਸ਼ਨ ਆਈਸ ਦੇ ਨਾਲ ਜਿਹੜੀ ਆ ਸਾਂਝੀ ਕਰਦੀ ਆ। ਇਸ ਦੇ ਪ੍ਰਤੀ ਰਿਚਮੰਡ ਦੀ ਸਿਟੀ ਕੌਂਸਲ ਨੇ ਪਿਛਲੇ ਦਿਨੀ ਜੂਨ ਦੇ ਵਿੱਚ ਇੱਕ ਆਰਡੀਨੈਂਸ ਵੀ ਜਿਹੜਾ ਅਪਰੂਵ ਕੀਤਾ ਸੀ ਤੇ ਕਹਿੰਦੇ ਹੁਣ ਓਕਲੈਂਡ ਤੇ ਬਰਕਲੀ ਦੇ ਵਿੱਚ ਅਗਲੇ ਮਹੀਨੇ ਇਸੇ ਤਰੀਕੇ ਦਾ ਕੋਈ ਆਰਡੀਨੈਂਸ ਜਿਹੜਾ ਉਹ ਲਿਆਂਦਾ ਜਾ ਸਕਦਾ ਆ ਵੀ ਬੇ ਏਰੀਆ ਦੀਆਂ ਸਿਟੀਜ਼ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜੀਆਂ ਉਹਨਾਂ ਕੰਪਨੀਜ਼ ਦੇ ਨਾਲ ਜਿਹੜੇ ਆ ਉਹ ਆਪਣੇ ਨਾਤੇ ਤੋੜਨ, ਜਿਹੜੇ ਇਮੀਗ੍ਰੈਂਟਸ ਦੀ ਜਿਹੜੀ ਪ੍ਰਾਈਵੇਸੀ ਤਾਂ ਉਹਨਾਂ ਦੀ ਜਿਹੜੀ ਡਾਟਾ ਆ ਉਹ ਸ਼ੇਅਰ ਕਰਦੀ ਆ ਆਈਸ ਦੇ ਨਾਲ। ਕਹਿੰਦੇ ਇਸ ਤੋਂ ਬਾਅਦ ਦੇ ਵਿੱਚ ਸੈਨ ਹੋਜ਼ੇ ਵੱਲ ਨੂੰ ਇਹ ਜਿਹੜੀ ਕੋਲੀਸ਼ਨ ਵਧੂਗੀ ਤੇ ਇਸ ਸਾਲ ਦੇ ਅਖੀਰ ਦੇ ਵਿੱਚ ਸੈਨ ਫਰਾਂਸਿਸਕੋ ਵੱਲ ਨੂੰ ਜਿਹੜੇ ਉਹ ਜਾਣਗੇ, ਉੱਥੋਂ ਦੀ ਸਿਟੀ ਦੇ ਵਿੱਚ ਉਹ ਜਾਣਗੇ ਤਾਂ ਜੋ ਇਹ ਇੱਦਾਂ ਦਾ ਜਿਹੜੀ ਆ ਇੱਕ ਜਿਹੜੀ ਚੀਜ਼ ਆ ਉਹ ਬਣਾਈ ਜਾ ਸਕੇ, ਇੱਦਾਂ ਦੀ ਆਰਡੀਨੈਂਸ ਜਿਹੜੀ ਉਹ ਬਣਾਈ ਜਾ ਸਕੇ। ਪਾਲੋ ਆਲਟੋ ਦੀ ਪਲੈਂਟੀ ਟੈਕਨੋਲੋਜੀ ਵਿਜੀਲੈਂਟ ਸੋਲਿਊਸ਼ਨ ਲਿਵਰਮੋਰ ਦੀ ਤੇ ਐਮਾਜ਼ੋਨ ਜਿਹੜੀ ਸੀਗੀ ਉਹਨਾਂ ਦੇ ਕਰਕੇ ਇਹ ਗੱਲ ਜਿਹੜੀ ਫੋਰਫਰੰਟ ਦੇ ਵਿੱਚ ਆਈ ਸੀ, ਮੋਹਰੇ ਆਈ ਸੀ ਵੀ ਇਹਨਾਂ ਨੇ ਆਈਸ ਦੇ ਨਾਲ ਜਿਹੜਾ ਆ ਉਹ ਡਾਟਾ ਸਾਂਝਾ ਕੀਤਾ ਸੀਗਾ ਵੀ ਕੌਣ ਕਿਹੜੇ ਕਿਹੜੇ ਲੋਕ ਜਿਹੜੇ ਉਹਨਾਂ ਦੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦਾ ਕੀ ਸਟੇਟਸ ਜਿਹੜਾ ਆ ਉਹ ਹੈਗਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਸਭ ਨੂੰ ਜਿਹੜਾ ਯਾਦ ਹੋਵੇਗਾ ਵੀ ਕਿਸ ਤਰੀਕੇ ਦੇ ਨਾਲ ਫਿਰ ਛਾਪੇਮਾਰੀਆਂ ਵੀ ਜਿਹੜੀਆਂ ਹੋਈਆਂ ਸੀਗੀਆਂ ਤੇ ਹਾਹਾਕਾਰ ਜਿਹੜੀ ਆ ਉਹ ਪੂਰੀ ਮਚੀ ਸੀ। ਟੈਕ ਇੰਡਸਟਰੀ ਦੇ ਉੱਤੇ ਹਰਜੋਤ ਸਿੰਘ ਜੀ ਇਮੀਗ੍ਰੈਂਟਸ ਦਾ ਬਹੁਤ ਵੱਡਾ ਪ੍ਰਭਾਵ ਹੈਗਾ ਆ। ਬਹੁਤ ਸਾਰੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾ ਵਾਲੇ ਜਿਹੜੇ ਲੋਕ ਆ ਉਹ ਟੈਕ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ। ਅਮਰੀਕਾ ਅੱਜ ਪੂਰੇ ਵਿਸ਼ਵ ਦੇ ਵਿੱਚ ਆਪਣਾ ਦਬਦਬਾ ਆਪਣੀ ਟੈਕਨੋਲੋਜੀ ਦੇ ਬਦੌਲਤ ਜਿਹੜਾ ਆ ਉਹ ਕਾਇਮ ਕਰਕੇ ਰੱਖਿਆ ਆ। ਬਾਕੀ ਹੋਰ ਕਾਰਨ ਵੀ ਜਿਹੜੇ ਉਸ ਦੇ ਵਿੱਚ ਡੈਫੀਨੇਟਲੀ ਹੈਗੇ ਨੇ, ਪਰ ਇਹ ਵੀ ਬਹੁਤ ਵੱਡਾ ਕਾਰਨ ਆ ਵੀ ਐਡਵਾਂਸਮੈਂਟ ਜਿਹੜੀ ਇੱਥੇ ਬਹੁਤ ਆ, ਰਿਸਰਚ ਜਿਹੜੀ ਆ ਇੱਥੇ ਬਹੁਤ ਹੈਗੀ ਆ। ਪਰ ਜੇ ਉਹ ਨਾਨ ਇਮੀਗ੍ਰੈਂਟ ਜਿਹਨੂੰ ਆਪਾਂ H1B ਵੀਜ਼ਾ ਵੀ ਜਿਹੜਾ ਆਖਿਆ ਜਾਂਦਾ ਆ, ਜਿਹਨੂੰ ਬਹੁਤ ਸਾਰੇ ਇੱਥੋਂ ਦੇ ਟੈਕ ਐਂਟਰਪ੍ਰੈਨਿਓਰ ਕਹਿੰਦੇ ਨੇ ਵੀ ਇਹ ਜੀਨੀਅਸ ਵੀਜ਼ਾ, ਜੇ ਇੱਥੇ ਨਾ ਹੋਵੇ ਤਾਂ ਅਮਰੀਕਾ ਜਿਹੜਾ ਆ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਭੱਠਾ ਜਿਹੜਾ ਬਹਿ ਸਕਦਾ ਆ। ਸੋ ਉਸ ਚੀਜ਼ ਨੂੰ ਬਚਾਉਣ ਦੇ ਲਈ ਵੀ ਜਿਹੜੀਆਂ ਟੈਕ ਕੰਪਨੀਜ਼ ਆ ਉਹ ਫੈਡਰਲ ਸਰਕਾਰ ਦੇ ਨਾਲ ਇੱਕ ਹਿਸਾਬ ਦੇ ਨਾਲ ਸਿੰਗ ਫਸਾਉਣ ਨੂੰ ਵੀ ਕਿਤੇ ਨਾ ਕਿਤੇ ਜਿਹੜੀਆਂ ਕਈ ਤਿਆਰ ਵੀ ਨੇ ਤੇ ਕਈ ਚੁੱਪ ਚਪੀਤੇ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀਆਂ ਵੀ ਜਿਹੜੀਆਂ ਉਹ ਕਰੀ ਜਾ ਰਹੀਆਂ। ਸੋ ਇਹ ਜਿਹੜੀ ਇਮੀਗ੍ਰੈਂਟਸ ਦੀ ਇੱਕ ਕੋਲੀਸ਼ਨ ਆ ਉਹ ਟਰਾਈ ਕਰ ਰਹੀ ਆ ਵੀ ਸਿਟੀਜ਼ ਦੇ ਉੱਤੇ ਇੱਦਾਂ ਪ੍ਰੈਸ਼ਰ ਬਣਾ ਕੇ ਉਹਨਾਂ ਤੋਂ ਆਰਡੀਨੈਂਸ ਜਿਹੜੇ ਪਵਾ ਕੇ ਉਹ ਇਸ ਤਰੀਕੇ ਦੇ ਨਾਲ ਜਿਹੜੀਆਂ ਇਹਨਾਂ ਕੰਪਨੀਜ਼ ਦੇ ਉੱਤੇ ਪ੍ਰੈਸ਼ਰ ਪਾਵੇ ਵੀ ਉਹ ਡਾਟਾ ਸ਼ੇਅਰ ਨਾ ਕਰ ਸਕਣ। ਤੇ ਇਮੀਗ੍ਰੇਸ਼ਨ ਦੀ ਗੱਲਬਾਤ ਕਰਦੇ ਜਾਈਏ, ਵਰਲਡ ਦੇ ਵਿੱਚ ਕਹਿੰਦੇ ਵੀ ਕੁਝ ਕੁ ਮੁਲਕ ਇਦਾਂ ਦੇ ਆ ਟੋਟਲੀ ਉਹ ਇਮੀਗ੍ਰੈਂਟ ਦੇ ਬੇਸ ਦੇ ਉੱਤੇ ਉਹਨਾਂ ਦੀ ਜਿਹੜੀ ਇਕਨੋਮੀ ਆ ਸਟਰੋਂਗ ਚੱਲ ਰਹੀ ਹੈਗੀ ਆ। ਜੇ US ਦੀ ਗੱਲ ਕਰਦੇ ਜਾਈਏ, US 2008 ਤੇ 9 ਤੱਕ ਕਹਿੰਦੇ ਪਈ ਲਗਭਗ 8-9 ਸਾਲ ਜਿਹੜੀ ਆ US ਦੀ ਇਕਨੋਮੀ ਬਹੁਤ ਸਟਰੋਂਗ ਰਹੀ ਸੀ ਜਦੋਂ ਗਲੋਬਲੀ ਫਾਈਨੈਂਸ਼ੀਅਲ ਜਿਹੜਾ ਆ ਕ੍ਰਾਈਸਿਸ ਆਇਆ ਸੀ। ਹੁਣ ਉਸ ਤੋਂ ਬਾਅਦ ਕਹਿੰਦੇ ਵੀ 36 ਕੁਆਟਰ ਹੋ ਚੱਲੇ ਹੈਗੇ ਆ ਜਿਸ 'ਚ US ਦੀ ਇਕਨੋਮੀ ਉੱਪਰ ਤੇ ਉੱਪਰ ਡਾਇਰੈਕਸ਼ਨ ਵੱਲ ਜਾ ਰਹੀ ਹੈਗੀ ਆ ਤੇ ਸੈਕਿੰਡ ਲੌਂਗੈਸਟ ਰਨ ਹੋਊਗਾ US ਹਿਸਟਰੀ 'ਚ ਜੇ 1 ਸਾਲ ਹੋਰ ਜਿਹੜੀ US ਦੀ ਇਕਨੋਮੀ ਸਟਰੋਂਗ ਚੱਲੇ। ਤੇ ਦੇਖੋ ਵੀ ਕਹਿੰਦੇ ਹਰ 10 ਸਾਲ ਬਾਅਦ ਕੁਛ ਨਾ ਕੁਛ ਜਿਹੜਾ ਇਕਨੋਮੀ 'ਚ ਝਟਕਾ ਲੱਗ ਜਾਂਦਾ ਆ। ਪਰ ਆਸਟ੍ਰੇਲੀਆ ਇੱਕ ਇਹੋ ਜਿਹਾ ਮੁਲਕ ਹੈਗਾ ਜਿਹਦੇ 'ਚ 27 ਸਾਲਾਂ ਤੋਂ ਕਹਿੰਦੇ ਵੀ ਅਨਇੰਟਰਪਟਡ ਗਰੋਥ ਚੱਲ ਰਹੀ ਹੈਗੀ ਆ, ਰਿਸੈਸ਼ਨ ਚੱਲ ਰਿਹਾ। ਉਹਦਾ ਉਹਨਾਂ ਨੇ ਮੇਨ ਕਾਰਨ ਜਿਹੜਾ ਆ ਇਮੀਗ੍ਰੈਂਟ ਦੱਸਿਆ ਆ। ਕਹਿੰਦੇ ਆਸਟ੍ਰੇਲੀਆ ਦੇ ਵਿੱਚ 4 ਲੱਖ ਦੇ ਕਰੀਬ ਜਿਹੜੇ ਸਟੂਡੈਂਟਸ ਆਉਂਦੇ ਹੈਗੇ ਆ ਤੇ ਉਹਨਾਂ ਨੇ ਸਟੂਡੈਂਟ ਵੀਜ਼ਾ ਇਸ ਹਿਸਾਬ ਨਾਲ ਸੈਟਅਪ ਕੀਤਾ ਆ ਵੀ ਉਹਨਾਂ ਨੂੰ ਉੱਥੇ ਪਰਮਾਨੈਂਟ ਰੈਜ਼ੀਡੈਂਟ ਬਣਾ ਦਿੱਤਾ ਜਾਂਦਾ ਆ ਤੇ ਉਹ ਜਿਹੜੀਆਂ ਜੌਬਸ ਕਰਦੇ ਆ, ਕੰਮ ਕਰਦੇ ਆ। ਜੇ ਫੋਰਨ ਬੋਰਨ ਪਾਪੂਲੇਸ਼ਨ ਜਿਹੜੇ ਬਾਹਰਲੇ ਮੁਲਕਾਂ ਦੀ ਪਾਪੂਲੇਸ਼ਨ ਬਾਰੇ ਦੱਸਿਆ ਜਾਵੇ 2016 ਤੱਕ ਦਾ ਜਿਹੜਾ ਡਾਟਾ ਆ ਉਹਦੇ 'ਚ ਕਹਿੰਦੇ ਵੀ 27.8% ਜਿਹੜੇ ਲੋਕ ਆ ਆਸਟ੍ਰੇਲੀਆ ਦੇ ਵਿੱਚ, ਰਾਜਕਨਵੀਰ ਸਿੰਘ ਜੀ 27.8% ਉਹ ਬਾਹਰਲੇ ਮੁਲਕਾਂ ਦੇ ਬੋਰਨ ਆ। ਦੇਖੋ ਵੀ 1/4 ਤੋਂ ਵੀ ਜ਼ਿਆਦਾ। ਨਿਊਜ਼ੀਲੈਂਡ 'ਚ 24.8%, ਕੈਨੇਡਾ ਦੇ ਵਿੱਚ 20.30%, ਜਰਮਨ 'ਚ 14%, UK 'ਚ 13.7% ਤੇ ਸਾਡੇ ਮੁਲਕ ਦੇ ਵਿੱਚ USA ਸਿਰਫ 13.4% ਲੋਕ ਜਿਹੜੇ ਆ
ਬਾਹਰਲੇ ਮੁਲਕਾਂ ਦੇ ਬੋਰਨ ਆ ਜੋ ਕਿ US ਦੇ ਬੋਰਨ ਨਹੀਂ ਹੈਗੇ। ਸੋ ਇਕੋਨਮੀ ਕਹਿੰਦੇ ਆ ਸਭ ਤੋਂ ਵੱਧ ਜਿਹੜੀ ਆ ਉਹ ਸਟਰੋਂਗ ਹੁੰਦੀ ਆ ਏਜ ਗਰੁੱਪ ਜੇ ਦੇਖਿਆ ਜਾਵੇ 30 ਤੋਂ ਲੈ ਕੇ 54 ਸਾਲ ਦਾ, ਕਿਉਂਕਿ ਉਸ ਏਜ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਲੋਕ ਕੰਮ ਵੀ ਕਰਦੇ ਆ ਏਜ ਦੇ ਹਿਸਾਬ ਨਾਲ। ਤੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ 34.1% ਪੋਪੂਲੇਸ਼ਨ ਆ 2018 ਦਾ ਜਿਹੜਾ ਸਰਵੇ ਆਇਆ ਜਿਨ੍ਹਾਂ ਦੀ ਏਜ 30 ਤੋਂ 54 ਦੇ ਵਿੱਚ ਆ। ਜਰਮਨੀ 'ਚ 33.8%, UK 'ਚ 33.4%, ਕੈਨੇਡਾ 'ਚ 32.9% ਤੇ ਇਸੇ ਤਰ੍ਹਾਂ ਨਿਊਜ਼ੀਲੈਂਡ 'ਚ 32.8% ਤੇ US 'ਚ 32.1% ਆ। ਸੋ ਕਹਿੰਦੇ ਪਈ ਜਿਹੜੀ ਇਮੀਗ੍ਰੈਂਟ ਬੇਸਡ ਜਿਹੜੀ ਹੈਗੀ ਆ ਕਈ ਮੁਲਕਾਂ ਦੀ ਇਕੋਨਮੀ ਉਹ ਇਮੀਗ੍ਰੈਂਟਸ 'ਤੇ ਬਹੁਤ ਸਟਰੋਂਗ ਹੁੰਦੀ ਆ, ਕਿਉਂਕਿ ਜਦੋਂ ਨਵੇਂ ਲੋਕ ਆਉਂਦੇ ਆ ਕੰਮ ਕਰਦੇ ਆ ਉਹ ਘਰ ਖਰੀਦਦੇ ਆ ਪ੍ਰਾਪਰਟੀਆਂ ਖਰੀਦਦੇ ਆ ਜਿਹਦੇ ਨਾਲ ਗਵਰਨਮੈਂਟ ਨੂੰ ਟੈਕਸ ਆਉਂਦਾ ਆ, ਜੋਬਾਂ ਕ੍ਰੀਏਟ ਹੁੰਦੀਆਂ ਆ। ਜੀ ਜੀ ਬਿਲਕੁਲ। ਸੋ ਇਹ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਦੇਖੋ ਹਰ ਮੁਲਕ ਦੇ ਉੱਤੇ ਜਿਹੜਾ ਇਸ ਦਾ ਇਮੀਗ੍ਰੈਂਟਸ ਦਾ ਤੇ ਇਮੀਗ੍ਰੇਸ਼ਨ ਦਾ ਜਿਹੜਾ ਅਸਰ ਆ ਉਹ ਹੁੰਦਾ ਹੀ ਹੁੰਦਾ ਆ ਤੇ ਕਾਫੀ ਇਕੋਨਮੀ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਦੇਖਿਆ ਜਾਂਦਾ ਆ। ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਜੇ ਅੱਗੇ ਵੱਧਦੇ ਜਾਈਏ ਕਹਿੰਦੇ ਫਲੋਰੀਡਾ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਅਰੈਸਟ ਆ ਉਹ ਹੋ ਰਹੀਆਂ ਨੇ ਇਮੀਗ੍ਰੇਸ਼ਨ ਮੈਰਿਜ ਇੰਟਰਵਿਊਜ਼ ਦੇ ਵਿੱਚ। ਰੀਸੈਂਟਲੀ ਸਤੰਬਰ ਦੇ ਐਂਡ ਦੇ ਵਿੱਚ ਕਹਿੰਦੇ ਇੱਕ ਬੰਦਾ ਜਿਹੜਾ ਆ ਉਹ ਵਿਆਹ ਦੀ ਅਰਜੀ ਜਿਹੜੀ ਲੈ ਕੇ ਗਿਆ ਸੀਗਾ ਵੀ ਉਹਨਾਂ ਨੇ ਵਿਆਹ ਕਰਾਇਆ ਸੀ ਤੇ ਹੁਣ ਉਹ ਅੱਗੇ ਇਮੀਗ੍ਰੇਸ਼ਨ ਦਾ ਜਿਹੜਾ ਉਹਨੇ ਸਟੇਟਸ ਚੇਂਜ ਦੇ ਲਈ ਉਹਦੀ ਇੰਟਰਵਿਊ ਜਿਹੜੀ ਉਹ ਆਈ ਸੀ ਤਾਂ ਕਹਿੰਦੇ ਵੀ ਉਹ ਮੀਆਂ ਬੀਬੀ ਗਏ ਉਸ ਇੰਟਰਵਿਊਅਰ ਦੇ ਸਾਹਮਣੇ ਤਾਂ ਕਹਿੰਦੇ ਗੱਲਬਾਤ ਕਰਦੇ ਕਰਦੇ ਅਚਾਨਕ ਉਸ ਤੀਵੀਂ ਨੂੰ ਕਿਹਾ ਵੀ ਤੁਸੀਂ ਜਿਹੜਾ ਥੋੜ੍ਹੇ ਚਿਰ ਲਈ ਬਾਹਰ ਜਾਓ ਮੈਂ ਇਹਨਾਂ ਦੇ ਨਾਲ ਇਕੱਲੀ ਜਿਹੜੀ ਗੱਲ ਕਰਨੀ ਆ। ਕਹਿੰਦੇ 20 ਮਿੰਟ ਬਾਅਦ ਜਦ ਇੰਟਰਵਿਊਅਰ ਬਾਹਰ ਆਇਆ ਤਾਂ ਉਹਨੇ ਕਿਹਾ ਵੀ ਤੇਰੇ ਘਰ ਵਾਲੇ ਨੂੰ ਤਾਂ ਲੈ ਗਏ ਚੱਕ ਕੇ ਆਈਸ ਵਾਲੇ। ਸੋ ਇੱਦਾਂ ਦਾ ਜਿਹੜਾ ਆ ਉਹ ਕੁਛ ਜਿਹੜਾ ਇਸ ਟਾਈਮ ਫਲੋਰੀਡਾ ਦੇ ਵਿੱਚ ਹੋ ਰਿਹਾ ਆ। ਆਸਕਰ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਆ ਉਹ ਜਿਹੜਾ ਬੰਦਾ ਅਰੈਸਟ ਹੋਇਆ ਆ ਉਹ ਉਸ ਦੇ ਨਾਲ ਇੱਦਾਂ ਹੋਇਆ ਆ। ਸੋ ਕਾਫੀ ਕੁਛ ਹਰਜੋਤ ਸਿੰਘ ਜੀ ਇੱਦਾਂ ਦਾ ਜਿਹੜਾ ਆਈਸ ਵਾਲੇ ਆ ਉਹ ਚੁੱਪ ਚੁਪੀਤੇ ਜਿਹੜਾ ਉਹ ਕਰੀ ਜਾ ਰਹੇ ਆ ਤੇ ਫਲੋਰੀਡਾ ਦੇ ਵਿੱਚ ਕਹਿੰਦੇ ਅਜਿਹੇ ਕੇਸ ਜਿਹੜੇ ਆ ਲਗਾਤਾਰ ਜਿਹੜੇ ਆ ਉਹ ਵੱਧ ਰਹੇ ਨੇ। ਤੇ ਉੱਦਾਂ ਵੈਸੇ ਜੇ ਦੱਸਿਆ ਜਾਵੇ ਤਾਂ ਕਈ ਜਗ੍ਹਾ ਦੇ ਉੱਤੇ ਇਸ ਦਾ ਜਿਹੜਾ ਰੌਲਾ ਰੱਪਾ ਆ ਖਾਸ ਕਰਕੇ ਪੈ ਚੁੱਕਾ ਆ। ਇਹ ਪਹਿਲਾ ਤੇ ਅਖੀਰਲਾ ਕੇਸ ਨਹੀਂ ਆ ਤੇ ਮੈਨੂੰ ਲੱਗਦਾ ਇਸ ਤੋਂ ਬਾਅਦ 'ਚ ਵੀ ਇੱਦਾਂ ਦੇ ਜਿਹੜੇ ਕੇਸ ਕਿਤੇ ਕਿਤੇ ਰਹਿ ਕੇ ਹੁੰਦੇ ਰਹਿਣਗੇ ਜੀ। ਤੇ ਸਾਡਾ ਜਿਹੜਾ ਸਮਾਂ ਵੀ ਰਾਜਕਰਨਵੀਰ ਸਿੰਘ ਜੀ ਸਮਾਪਤ ਹੋਣ ਵਾਲਾ ਆ ਜੀ। ਬਿਲਕੁਲ। ਤੇ ਉਸ ਤੋਂ ਪਹਿਲਾਂ ਜਿਹੜਾ ਜਾਂਦੇ ਜਾਂਦੇ ਜ਼ਰੂਰ ਆਪਾਂ ਦੱਸਦੇ ਜਾਏ ਵੀ ਸਾਊਥ ਕੈਰੋਲੀਨਾ ਦੇ ਵਿੱਚ ਕੱਲ ਜਿਹੜੀ ਆ ਗੋਲੀਬਾਰੀ ਜਿਹੜੀ ਹੋਈ ਫਲੋਰੈਂਸ ਦੇ ਵਿੱਚ ਸਭ ਨੂੰ ਯਾਦ ਹੋਵੇਗਾ ਵੀ ਫਲੋਰੈਂਸ ਨਾਂ ਦਾ ਜਿਹੜਾ ਇੱਕ ਹਰੀਕੇਨ ਵੀ ਪਿਛਲੇ ਦਿਨਾਂ ਦੇ ਵਿੱਚ ਨਾਰਥ ਕੈਰੋਲੀਨਾ ਦੇ ਵਿੱਚ ਆ ਕੇ ਹਟਿਆ। 7 ਲਾ ਐਨਫੋਰਸਮੈਂਟ ਆਫਿਸਰਸ ਜਿਹੜੇ ਆ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਜਿਹੜਾ ਆ ਉਹ ਮਾਰਿਆ ਗਿਆ ਹੈ। ਆਫਿਸਰ ਟੈਰਵੈਂਸ ਕੈਰਾਵੇ ਜਿਹੜਾ ਆ ਉਹਨਾਂ ਦਾ ਨਾਮ ਦੱਸਿਆ ਜਾਂਦਾ ਹੈ ਜਿਨ੍ਹਾਂ ਦੀ ਇਹ ਮੌਤ ਹੋਈ ਆ। ਬਾਕੀ ਅਫਸਰਸ ਦੀ ਕੀ ਕੰਡੀਸ਼ਨ ਆ ਉਸ ਦੇ ਬਾਰੇ ਜਿਹੜੀ ਉਹਨਾਂ ਨੇ ਜਾਂਚ ਜਿਹੜੀ ਆ ਉਹ ਨਹੀਂ ਦਿੱਤੀ ਤੇ ਕਿਉਂ ਹੋਈ ਕਿੱਦਾਂ ਹੋਈ ਜਿਹੜੀ ਇਹ ਗੋਲੀਬਾਰੀ ਇਸ ਦੇ ਬਾਰੇ ਜਿਹੜੇ ਪੁਲਿਸ ਅਧਿਕਾਰੀ ਅਜੇ ਬਹੁਤੀ ਜਿਹੜੀ ਡਿਟੇਲਸ ਆ ਉਹ ਸਾਹਮਣੇ ਆ ਉਹ ਨਹੀਂ ਲੈ ਕੇ ਆ ਰਹੇ। ਪਰ ਓਵਰਆਲ ਇਹ ਪਤਾ ਲੱਗਾ ਵੀ ਜਿਹੜੇ 7 ਪੁਲਿਸ ਅਫਸਰਾਂ ਦੇ ਉੱਤੇ ਕੱਲ ਫਲੋਰੈਂਸ ਸਾਊਥ ਕੈਰੋਲੀਨਾ ਦੇ ਵਿੱਚ ਗੋਲੀਬਾਰੀ ਚੱਲੀ ਜਿਸ ਦੇ ਵਿੱਚ ਇੱਕ ਪੁਲਿਸ ਵਾਲਾ ਜਿਹੜਾ ਆ ਉਹ ਮੌਤ ਦਾ ਸ਼ਿਕਾਰ ਹੋਇਆ ਆ। ਸੋ ਬਿਲਕੁਲ ਕਹਿੰਦੇ ਪਈ ਵਾਈਫਾਈ 6 ਜਿਹੜਾ ਆ ਉਹ USA 'ਚ ਆ ਰਿਹਾ ਤੇ ਉਹਦੇ ਬਾਰੇ ਜਿਹੜੀ ਡਿਟੇਲ 'ਚ ਆਪਾਂ ਆਉਣ ਵਾਲੇ ਸਮੇਂ 'ਚ ਦੱਸਾਂਗੇ ਵੀ ਜਿਹੜੇ ਤੁਹਾਡੇ ਰਾਊਟਰਸ ਹੈਗੇ ਆ ਨੈਟ ਗੀਅਰ ਵਗੈਰਾ ਦੇ ਜਾਂ ਹੋਰ ਵੀ ਕਿ ਉਹ ਵੀ ਤੁਹਾਨੂੰ ਚੇਂਜ ਕਰਨੇ ਪੈਣਗੇ ਅਗਲੇ ਸਾਲ। ਵਾਈਫਾਈ 6 ਜਿਹੜਾ ਆ ਉਹ USA ਦੇ ਵਿੱਚ ਆ ਜਾਣਾ ਹੈਗਾ ਜੀ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਇੱਕ ਜਿਹੜੀ ਬ੍ਰੇਕਿੰਗ ਨਿਊਜ਼ ਜਿਹੜੀ ਦੱਸਦੇ ਜਾਈਏ GOP ਦੀ ਜਿਹੜੀਆਂ ਸਵਿੰਗ ਵੋਟਸ ਆ ਜਿਹੜੇ ਬ੍ਰੈਟ ਕੈਵਨਾ ਦੇ ਬਾਬਤ ਸੈਨੇਟਰ ਜੈਫ ਫਲੇਕ ਤੇ ਸੂਜ਼ਨ ਕੌਲਿਨਜ਼ ਸੈਨੇਟਰ ਮੇਨ ਤੋਂ ਉਹਨਾਂ ਨੇ ਕਹਿੰਦੇ ਆ ਸੰਤੁਸ਼ਟੀ ਪ੍ਰਗਟ ਕੀਤੀ ਆ FBI ਦੀ ਰਿਪੋਰਟ ਦੇ ਨਾਲ ਵੀ ਤੇ ਇਹਦੇ ਨਾਲ ਇਹ ਲੱਗਦਾ ਆ ਵੀ ਹੁਣ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਦੀ ਕਨਫਰਮੇਸ਼ਨ ਜਿਹੜੀ ਆ ਉਹ ਆਸਾਨੀ ਦੇ ਨਾਲ ਜਾਂ ਚਲੋ ਥੋੜ੍ਹੀ ਬਹੁਤੀ ਅੜਚਨ ਦੇ ਨਾਲ ਜਾਂ ਉਹ ਹੋ ਜਾਵੇਗੀ। ਇਹੀ ਦੋ ਮੇਨ ਜਿਹੜੇ ਸੈਨੇਟਰਸ ਦੇ ਉੱਤੇ ਦਾਰਮਦਾਰ ਸੀਗਾ ਵੀ ਇਹ ਕਿਤੇ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਖਿਲਾਫ ਜਿਹੜੀ ਵੋਟ ਆ ਉਹ ਨਾ ਪਾਉਣ ਤੇ ਇਹਨਾਂ ਦੋਨਾਂ ਨੇ ਹੀ ਜਿਹੜੀ ਉਹ ਮੰਗ ਵੀ ਕੀਤੀ ਸੀ ਵੀ FBI ਦੀ ਜਾਂਚ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ। ਤੇ ਹੁਣੇ ਜਿਹੜੀ ਬ੍ਰੇਕਿੰਗ ਨਿਊਜ਼ ਦੇ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਉਹਨਾਂ ਦੋਨਾਂ ਹੀ ਇਹਨਾਂ ਸੈਨੇਟਰਸ ਨੇ ਸੰਤੁਸ਼ਟੀ ਪ੍ਰਗਟ ਕੀਤੀ ਆ। ਹੁਣ ਅਲਾਸਕਾ ਦੀ ਜਿਹੜੀ ਇੱਕ ਮਡੋਸਕੀ ਸੈਨੇਟਰ ਤੇ ਹੁਣ ਰੀਸੈਂਟਲੀ ਜਿਹੜੇ ਬੈਨ ਗੇਟਸ ਹੈਗੇ ਆ
ਉਹਨਾਂ ਦੇ ਉੱਤੇ ਹੁਣ ਦਾਰਮਦਾਰ ਵੀ ਰਹੂਗਾ ਵੀ ਕੀ ਉਹ ਬ੍ਰੈਟ ਕੈਵਨਾ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਜਾਂ ਅਗੇਂਸਟ ਪਾਉਣਗੇ। ਕਿਤੇ ਨਾ ਕਿਤੇ 2 ਮੰਨ ਗਏ ਨੇ ਤੇ 2 ਫਿਰ ਜਿਹੜੇ ਅਜੇ ਇੱਕ ਅੜੇ ਹੋਏ ਨੇ। ਬਿਲਕੁਲ। ਸੈਨੇਟਰ ਕੋਲਿਨਸ, ਸੈਨੇਟਰ ਫਲੇਕ ਤੇ ਸੈਨੇਟਰ ਲੀਜ਼ਾ ਮਰਕੋਸਕੀ ਜੋ ਅਲਾਸਕਾ ਦੇ, ਤਿੰਨੇ ਜਿਹੜੀਆਂ ਵੋਟਾਂ ਆ ਇਹ ਬਹੁਤ ਕ੍ਰਿਟੀਕਲ ਹੈਗੀਆਂ ਆ ਜੱਜ ਕੈਨਵਾ ਦੇ ਕਨਫਰਮੇਸ਼ਨ ਦੇ ਲਈ। ਸੋ ਮੈਨੂੰ ਲੱਗਦਾ ਵੀ ਕੱਲ ਨੂੰ ਉਹ ਉਹਨਾਂ ਦੀ ਕਨਫਰਮੇਸ਼ਨ ਹੋ ਹੀ ਜਾਣੀ ਆ ਜਿਸ ਤਰ੍ਹਾਂ ਦੇ ਨਾਲ ਰਿਪੋਰਟਸ ਜਿੱਦਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਜੀ ਤੇ ਹਰਜੋਤ ਸਿੰਘ ਜੀ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।